ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਂ ਟੋਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 2 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪਾਣੀਆਂ ਦੇ ਨਾਲ ਜੁੜੇ ਇੱਕ ਅਹਿਮ ਮਸਲੇ ਤੋਂ। ਆਪਾਂ ਕੱਲ ਦਾ ਪ੍ਰੋਗਰਾਮ ਵੀ ਜਿੱਦੇ ਤੋਂ ਇਹ ਪਾਣੀਆਂ ਦੀ ਗੱਲ ਚੱਲੀ, ਆਪਾਂ ਪਾਣੀਆਂ ਨੂੰ ਸਮਰਪਿਤ ਹੀ ਪ੍ਰੋਗਰਾਮ ਕੀਤੇ ਨੇ ਤੇ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਦੀ ਹੋਣੀ, ਪੰਜਾਬ ਦੇ ਪਾਣੀਆਂ ਦੇ ਉੱਤੇ ਹੀ ਆਪਾਂ ਇਹ ਪ੍ਰੋਗਰਾਮ ਜਿਹੜਾ ਖਬਰ ਤੇ ਨਜ਼ਰ ਕਰਾਂਗੇ, ਵੱਖ-ਵੱਖ ਪਹਿਲੂਆਂ ਦੇ ਉੱਤੇ ਚਰਚਾ ਕਰਾਂਗੇ। ਜਦੋਂ ਵੀ ਆਪਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਪੰਜਾਬ ਦੇ ਜਿਹੜੇ ਖੈਰ ਖਵਾਹ ਸਨ, ਜਿਹੜੇ ਪੰਜਾਬ ਦੇ ਆਗੂ ਚੁਣ ਕੇ ਭੇਜੇ ਗਏ ਸਨ ਮੁੱਖ ਮੰਤਰੀਆਂ ਦੇ ਰੂਪ ਦੇ ਵਿੱਚ ਜਾਂ MLA ਵਿਧਾਇਕਾਂ ਦੇ ਰੂਪ ਦੇ ਵਿੱਚ, ਉਹਨਾਂ ਨੇ ਕਦੇ ਵੀ ਤਹਿ ਦਿਲ ਤੋਂ ਇਸ ਮਸਲੇ ਦੇ ਉੱਤੇ ਕਦੇ ਆਪਣੀ ਹਾਮੀ ਨਹੀਂ ਭਰੀ ਤੇ ਕਦੇ ਆਪਣਾ ਸਮਰਥਨ ਨਹੀਂ ਦਿੱਤਾ। ਹਰ ਵਾਰ ਉਹ ਕੁਰਸੀ ਬਚਾਉਣ ਖਾਤਰ, ਹਰ ਵਾਰ ਕਿਸੇ ਨਾ ਕਿਸੇ ਲਾਲਚ ਦੇ ਵਿੱਚ ਆ ਕੇ ਉਹ ਕੇਂਦਰ ਵਾਲੇ ਪਾਸੇ ਜਾਂ ਕਹਿ ਲਓ ਕਿ ਪੰਜਾਬ ਦੀ ਵਿਰੋਧੀ ਧਿਰ ਨੂੰ ਉਹ ਰਾਸ ਆਉਂਦੇ ਰਹੇ। ਜਦੋਂ ਕਹਿੰਦੇ ਪੰਜਾਬ ਦੇ ਪਾਣੀਆਂ ਨੂੰ ਰਿੜਕਿਆ ਤੇ ਇਹਦੇ ਚੋਂ 4 ਹੀਰੇ ਨਿਕਲੇ ਆ ਜੀ ਇਸ ਵਾਰ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਪਾਂ ਜਿੱਦਣ ਤੋਂ ਪਾਣੀਆਂ ਦਾ ਮਸਲਾ ਸ਼ੁਰੂ ਹੋਇਆ ਜੀ, ਉਦੋਂ ਤੋਂ 2 ਨਾਮ ਖਾਸੇ ਚਰਚਾ ਚ ਆਏ, ਇੱਕ ਕ੍ਰਿਸ਼ਨ ਕੁਮਾਰ ਦਾ, ਇੱਕ ਆਕਾਸ਼ਦੀਪ ਸਿੰਘ ਦਾ। ਜੀ ਜੀ। ਇਹ 2 ਨਾਮਾਂ ਦੇ ਨਾਲ 2 ਨਾਮ ਹੋਰ ਜੁੜੇ, ਜਿਨ੍ਹਾਂ ਦੇ ਵਿੱਚ ਇੰਜੀਨੀਅਰ ਚਰਨਪ੍ਰੀਤ ਸਿੰਘ ਹੋਰੀ ਤੇ ਅਮਿਤ ਸੋਹਤਾ ਹੋਰੀ ਐਕਸੀਅਨ। ਇਹ 4 ਅਜਿਹੇ ਹੀਰੇ ਨੇ ਜਿਨ੍ਹਾਂ ਨੇ ਸਿਆਸਤ ਤੋਂ ਕੋਈ ਮਤਲਬ ਨਹੀਂ, ਧਿਰ ਤੋਂ ਕੋਈ ਮਤਲਬ ਨਹੀਂ, ਆਪਣੀ ਡਿਊਟੀ ਨੂੰ ਤੇ ਪੰਜਾਬ ਪੱਖੀ ਹੋਣ ਨੂੰ ਸਾਬਤ ਕਰਤਾ ਕਿ ਨੌਕਰੀ ਦਾਤੇ ਲੱਗਦੀ ਆ, ਲੱਗ ਜਵੇ। ਧਮਕੀਆਂ ਵੀ ਮਿਲੀਆਂ, ਚੇਤਾਵਨੀ ਵੀ ਮਿਲੀ, ਹੁਕਮ ਵੀ ਮਿਲੇ, ਹੈ ਨਾ, ਕਾਰਵਾਈ ਦੀ ਵੀ ਬਹੁਤ ਕੁਝ ਕਿਹਾ ਗਿਆ। ਉਹ ਕਹਿੰਦੇ ਜੋ ਕਰਨਾ ਕਰ ਲੋ, ਅਸੀਂ ਅੜਿਆ। ਇਹ 4 ਹੀਰੇ ਨੇ ਜੀ। ਅੱਜ ਚਰਨਜੀਤ ਹੋਰਾਂ ਨੇ ਬਕਾਇਦਾ ਪਰ ਰਿਪੋਰਟ ਵੀ ਕੀਤੀ ਹੈ, ਚਰਨਜੀਤ ਭੁੱਲਰ ਹੋਰਾਂ ਨੇ। ਅੱਛਾ ਜੀ। ਤੋਂ ਉਹ ਵੀ ਬਕਾਇਦਾ ਪੜਾ ਇਹਨਾਂ 4 ਬਾਰੇ ਜ਼ਿਕਰ ਕਰ ਰਹੇ ਸੀ। ਮੈਂ ਵੀ ਇਹਦੇ ਤਾਂ ਐਨਾਲਿਸਿਸ ਕਰ ਰਿਹਾ ਸੀ। ਤੋਂ ਮੈਂ ਅੱਜ ਸਵੇਰੇ ਜਦੋਂ ਉਹਨਾਂ ਦੀ ਰਿਪੋਰਟ ਦੇਖੀ ਤਾਂ ਮੈਨੂੰ ਲੱਗਿਆ ਕਿ ਲੈ ਵੀ ਕਈ ਵਾਰ ਅਸੀਂ ਇੱਕੋ ਸੁਰ ਚ ਸੋਚ ਰਹੇ ਹੁੰਦੇ ਹਾਂ। ਸਹੀ ਗੱਲ ਹੈ, ਬਿਲਕੁਲ। ਤੋਂ ਹੈ ਨਾ, ਉਹ ਬੜਾ ਕਮਾਲ ਦਾ ਉਹ ਸੀਗਾ। ਸੋ ਕ੍ਰਿਸ਼ਨ ਕੁਮਾਰ ਜਿਸ ਦਿਨ ਪਹਿਲੇ ਦਿਨ ਬੈਠਕ ਹੁੰਦੀ ਆ, ਉਸ ਦਿਨ ਜਿੱਦਣ ਇਹ ਤੈਅ ਕਰਦੇ ਨੇ ਕਿ ਆਪਾਂ ਇਸ ਮਸਲੇ ਨੂੰ ਇੱਧਰ ਨੂੰ ਲੈ ਕੇ ਜਾਣਾ, ਕਿ ਆਪਾਂ ਹਰਿਆਣੇ ਲਈ ਧੱਕੇ ਨਾਲ ਪਾਣੀ ਲੈਣਾ, ਆਹ ਕਰਨਾ, ਵਾਹ ਕਰਨਾ, ਉਸ ਦਿਨ 9 ਮੈਂਬਰ ਸੀ ਬੋਰਡ ਦੇ ਵਿੱਚ ਜਿਨ੍ਹਾਂ ਦੀ ਬੈਠਕ ਸੀ। ਉਹਨਾਂ ਚ 8 ਮੈਂਬਰ ਇੱਕ ਪਾਸੇ ਸੀ ਸਾਰੇ ਜੀ, ਕੱਲਾ ਕ੍ਰਿਸ਼ਨ ਕੁਮਾਰ ਸੀ। ਠੀਕ ਹੈ। ਤੇ ਉਹਨਾਂ ਨੇ ਬੈਠਦਿਆਂ ਹੀ ਇਹ ਫੈਸਲਾ ਸੁਣਾਤਾ ਜੀ ਕਿ ਹਰਿਆਣਾ ਨੂੰ ਪਾਣੀ ਰਿਲੀਜ਼ ਕੀਤਾ ਜਾਵੇ। ਉਹ 8 ਇੱਕ ਪਾਸੇ ਸੀ, ਇਹ ਕੱਲਾ ਸੀ। ਜਦੋਂ 8 ਇੱਕ ਪਾਸੇ ਹੋ ਜਾਣ ਔਰ ਇੱਕ ਪਾਸੜ ਫੈਸਲਾ ਲੈ ਲੈਣ, ਫਿਰ ਉਹ ਤੋਂ ਬਾਅਦ ਬੈਠਕ ਦਾ ਕੋਈ ਆਧਾਰ ਨਹੀਂ ਰਹਿੰਦਾ। ਬਿਲਕੁਲ ਸਹੀ ਹੈ। ਪਰ ਕ੍ਰਿਸ਼ਨ ਕੁਮਾਰ ਦੇ ਵਿੱਚ ਕਿੰਨੀ ਜਾਨ ਹੋਊਗੀ, ਉਹਦੇ ਤੱਥਾਂ 'ਚ ਕਿੰਨੀ ਜਾਨ ਹੋਊਗੀ ਕਿ ਉਹ ਉਸ 20 ਮਿੰਟ 25 ਮਿੰਟ ਜੇ ਚਾਹ ਪੀ ਕੇ ਵੀ ਉੱਠਣਾ ਸੀ ਤਾਂ ਅੱਧੇ ਘੰਟੇ ਵਾਲੀ ਬੈਠਕ ਨੂੰ 5.5 ਪੌਣੇ 6 ਘੰਟੇ ਤੱਕ ਲੈ ਗਿਆ ਖਿੱਚ ਕੇ। ਉੱਠਣ ਨਹੀਂ ਦਿੱਤੇ, ਭੱਜਣ ਨਹੀਂ ਦਿੱਤੇ। ਉਹ ਕਹਿੰਦੇ ਬੈਠੇ ਰਹੋ, ਅੜ ਗਿਆ। ਤੇ ਉਸ ਨੇ ਤੱਥ, ਅੰਕੜੇ, ਦਸਤਾਵੇਜ਼, ਪਹਿਲੂ, ਮਤਲਬ ਇੰਨੀ ਬਿਆਨੀਆਂ, ਇੰਨੀ ਤਾਂ ਮੈਨੂੰ ਲੱਗਦਾ ਕਿ ਸਾਡੇ ਕਿਸੇ ਮੁੱਖ ਮੰਤਰੀ ਨੂੰ, ਕਿਸੇ ਚੀਫ ਸਕੱਤਰ ਨੂੰ ਨਹੀਂ ਹੋਣੀ ਜਿੰਨੀ ਕ੍ਰਿਸ਼ਨ ਕੁਮਾਰ ਨੇ ਉੱਥੇ ਬੇਬਾਕੀ ਨਾਲ ਗੱਲ ਕੀਤੀ ਤੇ ਇਸ ਫੈਸਲੇ ਤੇ ਰਿਹਾ। ਸੋ ਪਹਿਲਾ ਹੀਰਾ ਸਾਨੂੰ ਇਹਦੇ ਵਿੱਚੋਂ ਇਹ ਲੱਭਿਆ। ਦੂਸਰੇ ਦੇ ਵਿੱਚ ਸਭ ਤੋਂ ਵੱਧ ਚਰਚਾ ਚ ਆਇਆ ਆਕਾਸ਼ਦੀਪ ਸਿੰਘ ਦਾ ਨਾਮ ਜੀ। ਆਕਾਸ਼ਦੀਪ ਹੋਰੀ ਡਾਇਰੈਕਟਰ ਸੀਗੇ ਤੇ ਨਾਲ ਉਹਨਾਂ ਨੂੰ ਜਿਹੜਾ ਰੈਗੂਲੇਸ਼ਨ, ਪਾਣੀ ਰੈਗੂਲੇਸ਼ਨ ਵਾਲਾ ਪਹਿਲੂ ਸੀਗਾ, ਉਹ ਉਹਨਾਂ ਦੇ ਕੋਲ ਕੰਟਰੋਲ ਸੀਗਾ। ਉਹਨਾਂ ਨੂੰ ਹਟਾ ਕੇ ਉਹਦੀ ਥਾਂ ਤੇ ਇਹਨਾਂ ਨੇ ਹਰਿਆਣੇ ਦਾ ਸੰਜੀਵ ਕੁਮਾਰ ਲਾਇਆ ਜੀ।
ਤੇ ਸੰਜੀਵ ਕੁਮਾਰ ਜਿਹੜਾ ਮਤਲਬ ਕਿ ਡੈਮ ਸੇਫਟੀ ਵਾਲਾ ਲਾਇਆ ਗਿਆ ਸੀ, ਇਹ ਵੀ ਉਹਦਾ ਧੱਕੇ ਨਾਲ ਕ੍ਰੀਏਟ ਕਰਕੇ ਦਿੱਤਾ ਗਿਆ ਤਾਂ ਕਿ ਹਰਿਆਣੇ ਦਾ ਕੋਟਾ ਪਾਇਆ ਜਾਵੇ। ਉਸ ਸਮੇਂ ਸਾਡੀਆਂ ਸਰਕਾਰਾਂ ਨੇ ਸਹੀ ਰੋਲ ਨਹੀਂ ਨਿਭਾਇਆ ਤੇ ਇਸੇ ਤਰ੍ਹਾਂ ਪਹਿਲਾਂ ਡਾਇਰੈਕਟਰ ਬਾੜੇ, ਹੋਰ ਬਾੜੇ, ਕੰਟਰੋਲ ਪੰਜਾਬ ਤੋਂ ਹੱਥੋਂ ਗਿਆ, ਜਦੋਂ ਕਿ ਨਿਯਮ ਇਹ ਕਹਿੰਦਾ ਸੀ ਕਿ ਜਿਹੜੇ ਸੂਬਿਆਂ 'ਚ ਆਪਸੀ ਖਿੱਚੋਤਾਣ ਹੈ ਉਸ ਦਾ ਕਦੇ ਵੀ ਮੈਂਬਰ ਡਾਇਰੈਕਟਰ ਨਹੀਂ ਬਣੇਗਾ, ਹੈ ਨਾ, ਮੁਖੀ ਨਹੀਂ ਬਣੇਗਾ, ਮਤਲਬ ਸਾਰੀ ਇਹਦਾ। ਤੇ ਪਰ ਉਹ ਵੀ ਕੰਮ ਇਹਨਾਂ ਨੇ ਕੀਤਾ। ਸੋ ਇਹ ਸਾਰੀ ਪ੍ਰਕਿਰਿਆ ਦੇ ਬਾਵਜੂਦ ਜਦੋਂ ਆਕਾਸ਼ਦੀਪ ਨੂੰ ਹਟਾਇਆ ਤੇ ਸੰਜੀਵ ਕੁਮਾਰ ਨੂੰ ਲਿਆਂਦਾ ਕਿ ਜੀ ਅਸੀਂ ਇਹਨੂੰ ਵਾਟਰ ਰੈਗੂਲੇਸ਼ਨ ਦਾ ਇੰਚਾਰਜ ਲਾਉਨੇ ਆ, ਹੈ ਨਾ, ਇਹਨੂੰ ਡਾਇਰੈਕਟਰ ਬਣਾਉਨੇ ਆ, ਤੇ ਉਸ ਸਮੇਂ ਇਹ ਕਹਿ ਕੇ ਬਿਆਨਿਆ ਗਿਆ ਕਿ ਜੀ ਆਕਾਸ਼ਦੀਪ ਨੇ ਖੁਦ ਇੱਛਾ ਪ੍ਰਗਟਾਈ ਆਪਣਾ ਉਹਦਾ ਛੱਡਣ ਦੀ। ਉਹ ਕਹਿੰਦਾ ਉਹਨੇ ਈਮੇਲ ਕੀਤੀ ਜਦੇ BBMB ਨੂੰ ਵੀ ਤੇ ਆਪਣੇ ਅਧਿਕਾਰੀਆਂ ਨੂੰ ਵੀ ਕਿ ਨਾ ਮੈਂ ਇੱਛਾ ਪ੍ਰਗਟਾਈ ਆ ਤੇ ਨਾ ਮੈਂ ਆਪਣਾ ਉਹਦਾ ਛੱਡ ਰਿਹਾ। ਮਤਲਬ ਸੰਜੀਵ ਕੁਮਾਰ ਕਾਗਜ਼ ਚੱਕੀ ਫਿਰਦਾ ਹਰਿਆਣੇ ਵਾਲਾ ਕਿ ਮੈਨੂੰ ਜੁਆਇਨ ਕਰਾਓ ਜੀ ਵਾਟਰ ਰੈਗੂਲੇਸ਼ਨ ਵਾਲਾ। ਉਹ ਕਹਿੰਦਾ ਤੈਨੂੰ ਜੁਆਇਨ ਤਾਂ ਕਰਾਈਏ, ਦੂਆ ਬੰਦਾ ਰਿਲੀਵ ਹੋਵੇ। ਉਹ ਕਹਿੰਦਾ ਮੈਂ ਰਿਲੀਵ ਹੀ ਨਹੀਂ ਹੁੰਦਾ, ਕਰ ਲਓ ਜੋ ਕਰਨਾ, ਮੈਂ ਨਹੀਂ ਛੱਡਦਾ। ਸੋ ਉਹ ਅੜਿਆ ਰਿਹਾ ਜੀ। ਆਕਾਸ਼ਦੀਪ ਨੇ ਇਸ ਮਸਲੇ ਤੇ ਕਮਾਲ ਦਾ ਕੰਮ। ਤੀਸਰਾ ਫਿਰ ਚਰਨਪ੍ਰੀਤ ਸਿੰਘ ਹੋਰੀ। ਚਰਨਪ੍ਰੀਤ ਸਿੰਘ ਹੋਰੀ ਜਿਹੜੇ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਨੇ, ਉਹਨਾਂ ਨੇ ਇਸ ਗੱਲ ਦੇ ਉੱਤੇ ਸਪਸ਼ਟ ਕਹਿਤਾ ਕਿ ਵੀ ਮੈਂ ਸੰਜੀਵ ਕੁਮਾਰ ਨੂੰ ਜੁਆਇਨ ਨਹੀਂ ਕਰਾ ਸਕਦਾ, ਇਹਦੇ ਕੋਲ ਵਾਟਰ ਰੈਗੂਲੇਸ਼ਨ ਦਾ ਤਜਰਬਾ ਹੀ ਨਹੀਂ ਹੈਗਾ। ਇਹ ਡੈਮ ਸੇਫਟੀ ਦਾ ਕੰਮ ਦੇਖਦਾ ਸੀ, ਉਹ ਦੇਖਣਾ ਦੇਖ ਕੇ ਨਹੀਂ ਮੈਂ ਨਹੀਂ ਇਹਨੂੰ, ਮੈਨੂੰ ਇਹਦੀ ਲੋੜ ਨਹੀਂ ਗੀ, ਮੈਂ ਨਹੀਂ ਇਹਦੇ ਹੱਥ ਚਾਬੀਆਂ ਦੇ ਸਕਦਾ। ਉਹ ਚਰਨਪ੍ਰੀਤ ਸਿੰਘ ਹੋਰੀ ਅੜ ਗਏ ਜੀ। ਉਹਨਾਂ ਨੇ ਮਤਲਬ ਜਿਹੜਾ ਤੈਨਾਤ ਕੀਤਾ ਸੀ ਵਾਟਰ ਰੈਗੂਲੇਸ਼ਨ ਵਾਲਾ ਸੰਜੀਵ ਕੁਮਾਰ ਹਰਿਆਣੇ ਵਾਲਾ, ਉਸ ਨੂੰ ਵੜਨ ਨਹੀਂ ਦਿੱਤਾ। ਫਿਰ ਅਮਿਤ ਸੋਹਤਾ ਜਿਹੜੇ ਐਕਸੀਅਨ ਨੇ ਜੀ, ਜਦੋਂ ਇਹ ਦੇਖਿਆ ਕਿ ਕ੍ਰਿਸ਼ਨ ਕੁਮਾਰ ਰਾਹੀਂ ਵੀ ਨਹੀਂ ਗੱਲ ਬਣੀ, ਫਿਰ ਉਹਨਾਂ ਨੇ ਕੀ ਕੀਤਾ, ਜਦੋਂ ਚਰਨਪ੍ਰੀਤ ਸਿੰਘ ਹੋਰਾਂ ਰਾਹੀਂ ਵੀ ਗੱਲ ਨਹੀਂ ਬਣੀ ਕਿ ਉਹ ਸੰਜੀਵ ਕੁਮਾਰ ਨੂੰ ਚਾਰਜ ਵੀ ਨਹੀਂ ਸੰਭਾਲਣ ਦੇ ਰਹੇ, ਆਕਾਸ਼ਦੀਪ ਵੀ ਨਹੀਂ ਉਹਦਾ ਛੱਡ ਰਿਹਾ, ਉਹਨਾਂ ਨੇ ਲੈ ਦੇ ਕੇ BBMB ਨੇ ਕੇਂਦਰ ਤੋਂ ਹਦਾਇਤਾਂ ਸੀ, ਹਰਿਆਣੇ ਤੇ ਦਾ ਦਬਾਅ ਸੀ, ਹੈ ਨਾ, ਬਾਕੀ ਸੂਬਿਆਂ ਦਾ ਦਬਾਅ ਸੀ, ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਬਾਈਪਾਸ ਕੀਤਾ। ਪੰਜਾਬ ਦੇ ਜਲ ਸਰੋਤ ਵਿਭਾਗ ਦੇ ਜਿਹੜੇ ਸਾਡੇ ਪ੍ਰਮੁੱਖ ਸਕੱਤਰ ਨੇ ਕ੍ਰਿਸ਼ਨ ਕੁਮਾਰ, ਉਹਨੂੰ ਵੀ ਬਾਈਪਾਸ ਕੀਤਾ। ਆਕਾਸ਼ਦੀਪ ਦੇ ਅੜੀਅਲ ਫੈਸਲੇ ਨੂੰ ਕਿਹਾ ਅੜੀਅਲ ਹੋ ਗਿਆ ਜੀ, ਇਹ ਤਾਂ ਜਾਣ ਕੇ ਜੀ ਸਾਡੀ ਸੁਣਦਾ ਨੀਗਾ, ਇਹਦੇ ਤੇ ਵਿਭਾਗੀ ਕਾਰਵਾਈ ਕਰਾਂਗੇ, ਤਾਂ ਵੀ ਉਹ ਮਾਂ ਦਾ ਪੁੱਤ ਖੜਿਆ ਰਿਹਾ, ਫਾਨੇ ਵਾਂਗ ਅੜ ਗਿਆ ਤੇ ਉਹਨੂੰ ਵੀ ਬਾਈਪਾਸ ਕੀਤਾ। ਇੱਥੋਂ ਤੱਕ ਕਿ ਚਰਨਪ੍ਰੀਤ ਸਿੰਘ ਜਿਹੜੇ ਮੁੱਖ ਇੰਜੀਨੀਅਰ ਸੀਗੇ, ਜਿਨ੍ਹਾਂ ਨੇ ਕਿਹਾ ਸੀਗਾ ਕਿ ਮੈਂ ਏਦਾਂ ਨਹੀਂ ਦੇ ਸਕਦਾ, ਕੋਈ ਤਜਰਬਾ ਨਹੀਂਗਾ, ਉਹਨੂੰ ਵੀ ਬਾਈਪਾਸ ਕਰਕੇ ਸਿੱਧੇ ਐਕਸੀਅਨ ਨੂੰ ਆਰਡਰ ਚਾੜਤੇ। ਅਮਿਤ ਸੋਹਤਾ ਨੂੰ BBMB ਨੇ ਸਿੱਧੇ ਆਰਡਰ ਚਾੜਤੇ ਕਿ ਤੂੰ ਬਈ ਪਾਣੀ ਰਿਲੀਜ਼ ਕਰ ਜੀ, ਕਿਉਂਕਿ ਫਾਟਕਾਂ ਦਾ ਕੰਟਰੋਲ ਉਹਦੇ ਕੋਲ ਸੀ। ਭਾਖੜਾ ਡੈਮ ਦਾ ਜਿਹੜਾ ਮੁੱਖ ਐਕਸੀਅਨ ਸੀਗਾ ਅਮਿਤ ਸੋਹਤਾ, ਅਖੀਰ ਚ ਕੰਟਰੋਲ ਉਹਦੇ ਹੱਥਾਂ, ਤੇ ਉਹ ਪਾਣੀ ਰਿਲੀਜ਼ ਉਹ ਨਹੀਂ ਕਰਨਾ ਸੀ ਜੇ ਉਹ ਡੈਮ ਖੋਲਣ ਦੀ ਮਤਲਬ ਕਿ ਉਹ ਫਾਟਕ ਚੱਕ ਦਿੰਦਾ। ਉਹ ਕਹਿੰਦਾ ਜੋ ਕਰਨਾ ਕਰ ਲੋ। ਉਹਨੂੰ ਚੇਤਾਵਨੀ ਇੱਥੋਂ ਤੱਕ ਦਿੱਤੀ ਕਿ ਤੇਰੇ ਤੇ ਵਿਭਾਗੀ ਕਾਰਵਾਈ, ਤੇਰਾ ਫੰਡ ਰੁਕ ਜੂ, ਤੇਰੀ ਪੈਨਸ਼ਨ ਚੈੱਕ ਕਰ ਦਾਂਗੇ, ਤੈਨੂੰ ਇਹੀ ਜੀ ਖੁੱਡੇ ਮਾਰਾਂ। ਕਹਿੰਦਾ ਜੋ ਕਰਨਾ ਕਰ ਲੋ। ਕਹਿੰਦਾ ਮੈਂ ਆਪਣੇ ਅਫਸਰਾਂ ਦੇ ਹਵਾਲੇ ਨਾਲ, ਮੈਂ ਆਪਣੀ ਡਿਊਟੀ ਦੇ ਹਵਾਲੇ ਨਾਲ, ਮੈਂ ਆਪਣੇ ਪੰਜਾਬ ਦੇ ਹਵਾਲੇ ਨਾਲ, ਮੈਂ ਧੋਖਾ ਨਹੀਂ ਕਰ ਸਕਦਾ, ਤੁਸੀਂ ਜੋ ਕਰਨਾ ਕਰ ਲੋ। ਆਹ ਚਾਰ ਸਾਨੂੰ ਹੀਰੇ ਭਾਖੜਾ ਡੈਮ ਦੇ ਪਾਣੀ ਨੂੰ ਜਦੋਂ ਰਿੜਕਿਆ ਸਿਆਸਤ ਨੇ, ਉਹਦੇ ਵਿੱਚੋਂ ਚਾਰ ਹੀਰੇ ਲੱਭੇ ਨੇ। ਸੋ ਇਸ ਲਈ ਇਹ ਪ੍ਰਾਪਤੀ ਆ। ਤਾਂ ਹੀ ਮੈਂ ਕਹਿਣਾ ਹੁੰਦਾ ਕਿ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਕਿ ਸਰਕਾਰਾਂ, ਸਿਆਸਤਦਾਨ, ਸੱਤਾਧਾਰੀ ਸਾਰਾ ਕੁਝ ਕਰਾ ਸਕਦੇ ਨੇ। ਇਹ ਉਹੀ ਜੀ ਉਹ ਗੱਲ ਹੈ ਕਿ ਕਈ ਵਾਰ ਬੰਦੇ ਕਹਿੰਦੇ ਆ ਜੀ ਕਿ ਮੈਂ ਤਾਂ ਜੀ ਨਸ਼ਾ ਕਰਨਾ ਨਹੀਂ ਸੀ, ਮੈਨੂੰ ਤਾਂ ਮਿੱਤਰਾਂ ਨੇ ਜ਼ਬਰਦਸਤੀ ਕਰਾਤਾ, ਮੇਰੀ ਤਾਂ ਆਦਤ ਨਹੀਂ ਸੀ। ਤੇ ਕਈ ਇਹ ਹੁੰਦੇ ਨੇ ਕਿ ਆਪ ਵਿੱਚ ਬੈਠੇ ਵੀ ਰਹਿੰਦੇ ਨੇ ਤਾਂ ਵੀ ਇੱਕ ਛਿੱਟ ਵੀ ਨਹੀਂ ਲਾਉਂਦੇ ਕਿ ਨਾ ਬਈ ਆਪਾਂ ਨਹੀਂ, ਹੈ। ਸੋ ਇਹ ਉਹ ਨੇ ਕਿ ਅਗਲੇ ਉਹ ਸਾਰੇ ਮਾਹੌਲ ਦੇ ਵਿੱਚ ਵੀ ਆਪਣੇ ਸਿਰੜ ਦੇ ਪੱਕੇ ਰਹੇ ਕਿ ਨਹੀਂ ਵੀ ਅਸੀਂ ਤੁਹਾਡੇ ਵਿੱਚ ਨਹੀਂ ਹੈਗੇ, ਅਸੀਂ ਤੁਹਾਡਾ ਹਿੱਸਾ ਨਹੀਂ ਹੈਗੇ, ਅਸੀਂ ਆਪਣੇ ਸਿਧਾਂਤ ਦੇ, ਆਪਣੇ ਨਿਯਮ ਦੇ, ਆਪਣੀ ਡਿਊਟੀ ਦੇ, ਆਪਣੀ ਪੰਜਾਬ ਪ੍ਰਸਤੀ ਦੇ, ਆਪਣੇ ਸੂਬੇ ਦੇ ਪੱਖ 'ਚ ਖੜੇ ਆ। ਜਿਹੜੀ ਡਿਊਟੀ ਸਾਨੂੰ ਮਿਲੀ ਆ ਇਮਾਨਦਾਰ ਨਾਲ ਕੀਤੀ। ਕ੍ਰਿਸ਼ਨ ਕੁਮਾਰ, ਆਕਾਸ਼ਦੀਪ ਸਿੰਘ, ਅਮਿਤ ਸੋਹਤਾ ਤੇ ਸਰਦਾਰ ਚਰਨਪ੍ਰੀਤ ਸਿੰਘ ਹੋਰੀ, ਇਹ ਚਾਰ ਹੀਰੇ ਪੰਜਾਬ ਨੂੰ ਇਹਨਾਂ ਪਾਣੀਆਂ ਦੇ ਰੜਕਣ ਦੇ ਵਿੱਚੋਂ ਲੱਭ ਗਏ। ਹੁਣ ਇਹਨਾਂ ਅਫਸਰਾਂ ਦੇ ਮਿਸਾਲੀ ਸਟੈਂਡ ਨੂੰ ਜੇਕਰ ਦੂਜਿਆਂ ਦਾ ਮੁਰਾਲ ਚੱਕਣਾ ਹੋਵੇ, ਜੇਕਰ ਦੂਜਿਆਂ ਦੇ ਵਿੱਚ ਇਹ ਭਾਵਨਾ ਪੈਦਾ ਕਰਨੀ ਹੋਵੇ ਕਿ ਡਿਊਟੀ ਕਿਵੇਂ ਕੀਤੀ ਜਾਂਦੀ ਹੈ, ਤਾਂ ਇਹਨਾਂ ਚਾਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਪੰਜਾਬ ਸਰਕਾਰ। ਬਿਲਕੁਲ ਬਣਦਾ। ਮੈਂ ਕਹਿੰਦਾ ਪੰਜਾਬ ਸਰਕਾਰ ਕਰੇ ਨਾ ਕਰੇ, ਪੰਜਾਬ ਦੀਆਂ ਸੰਸਥਾਵਾਂ ਨੂੰ ਕਰਨਾ ਚਾਹੀਦਾ। ਹਾਂਜੀ, ਬਿਲਕੁਲ। ਔਰ ਇਹ ਸਾਡੇ ਜਿਹੜੇ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਪਾਣੀਆਂ ਦੇ ਰਾਖੇ, ਮੈਨੂੰ ਲੱਗਦਾ ਪਾਣੀਆਂ ਦੇ ਰਾਖੇ ਤਾਂ ਇਹ ਲੋਕ ਨੇ, ਉਹਦਾ ਸਿਆਸਤਦਾਨ ਨੇ, ਉਹਦਾ ਸਾਬਕਾ ਹੋ ਗਏ, ਇਹਨਾਂ ਨੇ ਤਾਂ ਉੱਥੋਂ ਹੀ ਰੋਜ਼ੀ ਰੋਟੀ, ਉੱਥੇ ਹੀ ਸਾਰਾ ਕੁਝ। ਬਾਈ ਜੀ ਜਿਹੜੇ ਰਾਖਾ ਬਣ ਕੇ ਆਏ ਸੀ ਉਹੀ ਤਾਂ ਨਵਾਂ ਸਾਡੇ ਲਈ ਪੰਗਾ ਖੜਾ ਕਰਕੇ ਗੱਲ ਕਰ ਰਹੇ ਸੀ ਕਿ ਜਿਹੜੇ ਹੁਣ ਤੱਕ ਇਹੀ ਚੱਲਦਾ ਸੀਗਾ ਕਿ ਪੰਜਾਬ ਨਾਲ ਧੱਕੇ ਨਾਲ ਪਾਣੀ ਲਿਆ ਗਿਆ ਜੀ, ਜਾਂ ਇੱਕ ਪਾਰਟੀ ਦੇ ਪ੍ਰਧਾਨ ਨਾਲ ਐਗਰੀਮੈਂਟ ਕੀਤਾ ਜੀ, ਪੰਜਾਬ ਨਾਲ ਥੋੜਾ ਹੋਇਆ, ਪਾਰਟੀ ਪ੍ਰਧਾਨ ਨਾਲ ਪ੍ਰਧਾਨ ਮੰਤਰੀ ਕਿਵੇਂ ਕਰ ਸਕਦਾ ਸਮਝੌਤਾ ਕੋਈ, ਹੈ ਨਾ। ਤੇ ਫਿਰ ਜਾਂ ਮਤਲਬ ਕਿ ਦਰਬਾਰਾ ਸਿੰਘ ਤੋਂ ਤਾਂ ਜੀ ਗਨ ਪੁਆਇੰਟ ਤੇ ਕਰਾਏ ਜੀ, 10 ਅੰਗੂਠੇ ਲਵਾਏ, ਹੈ ਨਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਵਿਧਾਨ ਸਭਾ ਚ ਕਹਿਤਾ ਕਿ ਜਿਹੜਾ ਪਾਣੀ ਪਹਿਲਾਂ ਤੋਂ ਜਾਂਦਾ ਜੀ ਉਹ ਜਾਂਦਾ ਰਹੂਗਾ, ਮਤਲਬ ਤੁਸੀਂ ਉਹਨੂੰ ਕਾਨੂੰਨੀ ਤੌਰ ਤੇ ਮਾਨਤਾ ਦਿੱਤੀ। ਸੋ ਇਸ ਲਈ ਜਦੋਂ ਵਿਧਾਨ ਸਭਾ ਦਾ ਹੁਣ ਸੈਸ਼ਨ ਹੋਵੇ ਸੋਮਵਾਰ ਨੂੰ, ਮੈਨੂੰ ਲੱਗਦਾ ਇਹ ਵੀ ਰੱਦ ਕੀਤੀ ਜਾਵੇ ਗੱਲ, ਤੇ ਉਹ ਵੀ ਅਸੀਂ ਰੱਦ ਕਰਦੇ ਹਾਂ। ਤੇ ਦੂਸਰਾ ਇਹਦੇ ਉੱਤੇ ਸਾਨੂੰ ਕਿਵੇਂ ਅਦਾਇਗੀ ਹੋਵੇ ਉਹਦਾ ਵੀ ਲਿਆਂਦਾ ਜਾਵੇ। ਜੀ ਬਿਲਕੁਲ ਬਿਲਕੁਲ। ਸੋ ਬਿਲਕੁਲ ਜਿਵੇਂ ਤੁਸੀਂ ਕਿਹਾ 4 ਹੀਰੇ ਪੰਜਾਬ ਨੂੰ ਮਿਲੇ ਆ, ਔਰ ਇਹ ਸਾਰੇ ਵਿਭਾਗਾਂ ਦੇ ਵਿੱਚ ਹੀ ਹੋਣੇ ਚਾਹੀਦੇ ਆ। ਸਿਆਸਤਦਾਨ ਫਿਰ ਵੀ ਕਦੇ ਨਾ ਕਦੇ ਸੈਕਰੀਫਾਈਸ ਕਰ ਜਾਂਦਾ, ਕੰਪਰੋਮਾਈਜ਼, ਪਰ ਜੇਕਰ ਕੋਈ ਵਧੀਆ ਬੰਦਾ ਹੋਵੇ ਕੁਰਸੀ ਤੇ ਬੈਠਾ, ਜਿਹੜਾ ਜਿਹਨੇ ਆਰਡਰ ਜਾਰੀ ਕਰਨਾ, ਜੇਕਰ ਉਹ ਮਾੜੀ ਜੀ ਬੈਕਬੋਨ ਵਾਲਾ ਹੋਵੇ, ਰੀੜ ਦੀ ਹੱਡੀ ਵਾਲਾ ਹੋਵੇ, ਤਾਂ ਚੀਜ਼ਾਂ ਬਚ ਜਾਂਦੀਆਂ। ਪਾਣੀ ਤੇ ਜਿਹੜੀ ਸਰਬਦਲੀ ਬੈਠਕ ਹੋਈ ਹੈ, ਕਹਿੰਦੇ ਪੰਜਾਬ ਦੀ ਸਿਆਸਤ ਨੇ ਪ੍ਰਭਾਵ ਇਹ ਦਿੱਤਾ ਵੀ ਅਸੀਂ ਇਕਜੁੱਟ ਆ। ਪਰ ਵੀ ਜੀ ਜਿਸ ਦਿਨ ਇਹ ਮਸਲਾ ਹੋਇਆ ਉਸ ਤੋਂ ਬਾਅਦ ਹਰਿਆਣੇ ਦੇ ਬਿਆਨੀ ਆ ਰਹੇ ਸੀ, ਤੇ ਆਪਾਂ ਉਸ ਦਿਨ ਗੱਲ ਕਰ ਰਹੇ ਸੀ ਕਿ ਹਰਿਆਣਾ ਇਕਜੁੱਟ ਨਜ਼ਰ ਆ ਰਿਹਾ ਸੀ, ਇਕਜੁੱਟ ਨਜ਼ਰ ਨਹੀਂ ਆ ਰਿਹਾ। ਅਸੀਂ ਅਜੇ ਵੀ ਇੱਕ ਦੂਜੇ ਨੂੰ ਭੰਡ ਰਹੇ ਹਾਂ ਕਿ ਉਹਦੇ ਟਾਈਮ 'ਚ, ਬਾਦਲਾਂ ਦੇ ਟਾਈਮ 'ਚ ਆਇਆ ਹੋਇਆ ਜੀ, ਬਰਨਾਲੇ ਦੇ ਟਾਈਮ 'ਚ ਆਇਆ ਹੋਇਆ ਜੀ, ਕੈਪਟਨ ਦੇ ਟਾਈਮ 'ਚ ਆਇਆ ਹੋਇਆ ਜੀ, ਕਾਂਗਰਸੀਆਂ ਨੇ ਟੱਕ ਲਵਾਇਆ ਜੀ, ਹੈ ਨਾ, ਅਕਾਲੀਆਂ ਨੇ ਨਹਿਰ ਬਣਾਈ ਜੀ, ਅਸੀਂ ਇੱਕ ਦੂਜੇ ਨੂੰ ਖੂਬ ਭੰਡ ਰਹੇ ਹਾਂ। ਪਰ ਜਦੋਂ ਸਰਬਦਲੀ ਬੈਠਕ ਸੱਦੀ ਗਈ, ਤੇ ਸਰਬਦਲੀ ਬੈਠਕ ਦੇ ਵਿੱਚ ਜਦੋਂ ਪੰਜਾਬ ਦੀਆਂ ਸਮੁੱਚੀਆਂ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ, ਤੇ ਉਹਨਾਂ ਨੇ ਇੱਕ ਸੁਰ ਦੇ ਵਿੱਚ, ਇੱਕ ਜੁੱਟ ਦੇ ਵਿੱਚ ਇਹ ਗੱਲ ਕਹੀ ਕਿ ਬਈ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਜੀ, ਅਸੀਂ ਆਪਣੇ ਪਾਣੀਆਂ ਤੇ ਡਾਕਾ ਨਹੀਂ ਵੱਜਣ ਦਿਆਂਗੇ। ਤਾਂ ਸਮੁੱਚੇ ਪੰਜਾਬ ਨੇ ਸੁੱਖ ਦਾ ਸਾਹ ਲਿਆ ਕਿ ਚਲੋ ਸ਼ੁਕਰ ਹੈ ਕਿਸੇ ਮਸਲੇ ਤੇ ਤਾਂ ਇਕਜੁੱਟ ਹੋਏ, ਕੇਂਦਰ ਮੂਰੇ ਕਿਸੇ ਮਸਲੇ ਤੇ ਤਾਂ ਧਿਰ ਬਣ ਕੇ ਖੜੇ, ਨਹੀਂ ਤਾਂ ਕਈ ਉਹਨਾਂ ਦਾ ਪੱਖ ਪੂਰਦੇ ਰਹਿੰਦੇ ਨੇ, ਕਈ ਚੁੱਪ ਰਹਿ ਕੇ ਪੂਰ ਦਿੰਦੇ ਨੇ, ਕਈ ਬੋਲ ਕੇ ਪੂਰ ਦਿੰਦੇ ਨੇ। ਪਰ ਇਸ ਵਾਰ ਘੱਟੋ ਘੱਟ ਸਾਰਿਆਂ ਨੇ, ਇੱਥੋਂ ਤੱਕ ਕਿ ਬੀਜੇਪੀ ਦੇ ਪ੍ਰਧਾਨ ਨੇ ਵੀ ਜਿਹੜਾ ਸਟੈਂਡ ਲਿਆ ਉਹ ਕਮਾਲ ਸੀ। ਵੈਸੇ ਕਿਸੇ ਨੂੰ ਵੀ ਕਦੇ ਸ਼ੰਕੇ ਸ਼ੋਭੇ ਨਹੀਂ ਹੁੰਦੇ, ਮਤਲਬ ਕਿ ਸੁਨੀਲ ਜਾਖੜ ਦੇ ਸਟੈਂਡ ਨੂੰ ਲੈ ਕੇ, ਸੁਨੀਲ ਜਾਖੜ ਪੰਜਾਬ ਪੱਖੀ ਸਟੈਂਡ ਲੈਂਦੇ ਰਹੇ, ਪਰ ਬਤੌਰ ਬੀਜੇਪੀ ਪ੍ਰਧਾਨ ਬਿਲਕੁਲ ਸਿੱਧਾ ਸਟੈਂਡ ਲੈਣਾ ਕਿ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਆ, ਅਸੀਂ ਪਾਣੀ ਨਹੀਂ ਦਿਆਂਗੇ, ਹੈ ਨਾ, ਤੇ ਪਿਆਰ ਨਾਲ ਸਾਤੋਂ ਜੋ ਮਰਜ਼ੀ ਲੈ ਲਓ, ਜੇ ਧੱਕਾ ਕਰੋਗੇ ਉਹ ਪੰਜਾਬ ਨਹੀਂ ਸਹਿੰਦਾ। ਤਾਂ ਉਹਦੇ ਵਿੱਚ ਸੁਨੀਲ ਜਾਖੜ ਨੇ ਆਪਣਾ ਕੱਦ ਵੀ ਉੱਚਾ ਕੀਤਾ ਤੇ ਆਪਣੀ ਪਾਰਟੀ ਨੂੰ ਵੀ ਦੱਸਿਆ ਕਿ ਭਾਈ ਜਿਹੜੇ ਸੂਬੇ 'ਚ ਤੁਸੀਂ ਖੜਨਾ ਹੁੰਦਾ ਉਸ ਸੂਬੇ ਦੇ ਪੱਖੀ ਭੁਗਤਣਾ ਹੁੰਦਾ। ਨਹੀਂ, ਹੁਣ ਤੱਕ ਪੰਜਾਬ ਦੀ ਬੀਜੇਪੀ ਪਾਣੀਆਂ ਦੇ ਮਸਲੇ ਤੇ, ਚੰਡੀਗੜ੍ਹ ਵਾਲੇ ਮਸਲੇ ਤੇ ਜਾਂ ਹੋਰ ਮਸਲੇ ਤੇ ਕਿਤੇ ਅੜਦੀ ਨਜ਼ਰ ਨਹੀਂ ਆਈ। ਸ਼੍ਰੋਮਣੀ ਅਕਾਲੀ ਦਲ ਆਪਣੇ ਉਸ ਸਿਧਾਂਤ ਤੇ ਹੁਣ ਕਾਇਮ ਹੁੰਦੀ ਨਜ਼ਰ ਆਈ ਕਿ ਜੇ ਲੋੜ ਪਈ ਅਸੀਂ ਮੁੜ ਕੇ ਅੰਦੋਲਨ ਲਾਉਣ ਲਈ ਤਿਆਰ ਹਾਂ, ਅਸੀਂ ਧਰਤ ਤੇ ਲੜਨ ਲਈ ਤਿਆਰ ਹਾਂ। ਤੇ ਸਰਬਦਲੀ ਬੈਠਕ ਦੇ ਵਿੱਚ ਅਸੀਂ ਸਹਿਮਤ ਹਾਂ ਇਸ ਗੱਲ ਦੇ ਉੱਤੇ ਕਿ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਦੇਣਾ ਚਾਹੀਦਾ। ਕਾਂਗਰਸ ਨੇ ਵੀ ਇਸ ਗੱਲ ਨੂੰ ਦੁਹਰਾਇਆ, ਹੋਰ ਚਾਹੇ ਬਸ ਬਹੁਜਨ ਸਮਾਜ ਪਾਰਟੀ ਸੀ, ਚਾਹੇ ਹੈ ਨਾ ਹੋਰ ਦਲ ਸੀਗੇ, ਚਾਹੇ ਕਾਮਰੇਡਾਂ ਵਾਲੇ ਦਲ ਸੀਗੇ, CPI CPM ਸੀਗੇ, ਖੱਬੀਆਂ ਧਿਰਾਂ ਸੀ, ਸਾਰੀਆਂ ਧਿਰਾਂ ਦਾ ਇੱਕ ਨੁਕਾਤੀ ਸਟੈਂਡ ਸੀਗਾ ਕਿ ਨਹੀਂ ਫਾਲਤੂ ਪਾਣੀ ਜੀ। ਇਸ ਸਰਬਦਲੀ ਬੈਠਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਬੜੇ ਬੋਚ ਕੇ, ਬੜੇ ਸੋਚ ਕੇ, ਹੈ ਨਾ, ਅੱਖਰਾਂ ਦੀ ਚੋਣ ਕਰ ਰਹੇ ਸੀ, ਸ਼ਬਦਾਂ ਦੀ ਚੋਣ ਕਰ ਰਹੇ ਸੀ, ਤੋਲ ਕੇ ਬੋਲ ਰਹੇ ਸੀ, ਸੋਚ ਕੇ ਬੋਲ ਰਹੇ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕਿਤੇ ਮੈਂ ਫੇਰ ਅੱਜ ਕਿਸੇ ਆਪਣੇ ਸਾਥੀ ਤੇ ਤੰਜ ਨਾ ਕਰ ਜਾਵਾਂ, ਜਿਹੜੀ ਆਦਤ ਪਈ ਹੋਈ ਆ। ਕਿ ਫਿਰ ਇਸ ਲਈ ਅੱਜ ਉਹਨਾਂ ਨੇ ਕਿਹਾ ਕਿ ਆਹ ਦੇਖ ਲਓ ਜੀ, ਕੱਲ ਤੱਕ ਤਾਂ ਉਹ ਕਹਿੰਦੇ ਸੀ ਨਾ ਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਖੇਤੀ ਦਾ, ਇਹਨਾਂ ਨੇ ਕੀ ਕਿਸਾਨੀ ਕੀਤੀ ਹੈ, ਇਹਨਾਂ ਨੂੰ ਕੀ ਪਤਾ। ਅੱਜ ਕਹਿੰਦੇ ਸੀ ਜਾਖੜ ਸਾਹਿਬ ਨੂੰ ਦੇਖੋ, ਇਹ ਵੱਡੇ ਕਿਸਾਨ ਨੇ ਜੀ, ਇਹਨਾਂ ਨੂੰ ਸਾਰਾ ਕੁਝ ਪਤਾ ਪਾਣੀ ਦਾ ਮਸਲਾ। ਆ ਬਾਕੀ ਸਾਰੇ ਵੀ ਪਿੰਡਾਂ ਚੋਂ ਆਉਂਦੇ ਨੇ ਜੀ ਸਾਡੇ, ਸਾਰਿਆਂ ਨੂੰ ਵੀ ਖੇਤੀ ਦਾ ਪਤਾ ਜੀ। ਇਸ ਲਈ ਸਾਰੇ ਸੋ ਕੱਲ ਉਹਨਾਂ ਨੇ ਵੀ ਆਪਣੀ ਸਮਝ ਦਾ ਪ੍ਰਗਟਾਵਾ ਕੀਤਾ ਤੇ ਕਿਤੇ ਨਾ ਕਿਤੇ ਇਹ ਸਿਆਣਪ ਦਿਖਾਈ ਕਿ ਅਸੀਂ ਸਾਰੇ। ਔਰ ਖਾਸ ਗੱਲ ਜਿਹੜੀ ਹੋਈ ਉਹ ਇਹ ਹੋਈ ਕਿ ਸਰਬਦਲੀ ਬੈਠਕ ਦੇ ਵਿੱਚ ਕੱਲਾ ਕੇਂਦਰ ਨੂੰ, ਹਰਿਆਣੇ ਨੂੰ ਜਾਂ BBMP ਦੇ ਜਿਹੜੀ ਧੱਕਾਸ਼ਾਹੀ ਕਰਨ ਵਾਲੀ ਟੀਮ ਹੈ ਉਹਨੂੰ ਹੀ ਸੁਨੇਹਾ ਨਹੀਂ ਦਿੱਤਾ, ਜਿਹੜਾ ਸੋਮਵਾਰ ਨੂੰ ਹੁਣ 5 ਤਰੀਕ ਨੂੰ ਮਤਲਬ ਕਿ ਇਜਲਾਸ ਬੁਲਾਇਆ ਇਸ ਪਾਣੀਆਂ ਦੇ ਮਸਲੇ ਤੇ, ਉਹਦੇ ਏਜੰਡੇ ਵੀ ਤੈਅ ਕੀਤੇ ਜੀ ਸਰਬਦਲੀ ਦੇ ਵਿੱਚ। ਉਹ 'ਚ ਤੈਅ ਕੀਤਾ ਕਿਹੜੇ ਮਸਲੇ ਤੇ ਆਪਾਂ ਨੂੰ ਬੋਲਣਾ ਚਾਹੀਦਾ। ਹਰ ਧਿਰ ਨੇ, ਹਰ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਨੇ ਆਪਣੀ ਗੱਲ ਰੱਖੀ ਕਿ ਆਪਾਂ ਨੂੰ ਇਹ ਮਸਲਾ ਵੀ ਵਿਚਾਰਨਾ ਚਾਹੀਦਾ, ਇਹਦੇ ਤੇ ਵੀ ਗੱਲ ਕਰਨੀ ਚਾਹੀਦੀ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਿਹਾ ਕਿ ਉਸ ਦਿਨ ਇਜਲਾਸ ਪੰਜਾਬ ਦਾ ਹੋਏਗਾ
ਕੋਈ ਪਾਰਟੀ ਦਾ ਨੁਮਾਇੰਦਾ ਬਣ ਕੇ ਗੱਲ ਨਹੀਂ ਕਰੇਗਾ, ਕਿਸੇ ਦੀ ਸਮਾਂ ਹੱਦ ਦੀ ਕੋਈ ਮਿਆਦ ਨਹੀਂ ਹੋਏਗੀ, ਕਿਸੇ ਪਾਰਟੀ ਦੇ ਮੈਂਬਰਾਂ ਦੇ ਹਿਸਾਬ ਨਾਲ ਕੋਈ ਸਮਾਂ ਨਹੀਂ ਦਿੱਤਾ ਜਾਊਗਾ, ਸਾਰਿਆਂ ਦੀ ਖੁੱਲੀ ਗੱਲ ਹੋਊਗੀ, ਖੁੱਲੀ ਚਰਚਾ ਕਰਾਂਗੇ, ਆਪਾਂ ਇਕੱਠੇ ਹੋ ਕੇ ਚਰਚਾ ਕਰਾਂਗੇ। ਉਹ ਸ਼ੁਭ ਸੰਕੇਤ ਹੈ। ਮੈਨੂੰ ਲੱਗਦਾ ਪੰਜਾਬ ਦੀ ਸਿਆਸਤ ਦੇ ਵਿੱਚ ਮੈਨੂੰ ਇਸੇ ਗੱਲ ਦੀ ਪੀੜ ਅਕਸਰ ਰਹੀ ਆ ਕਿ ਸਾਡੇ 13 ਦੇ 13 ਮੈਂਬਰ ਪਾਰਲੀਮੈਂਟ, 7 ਦੇ 7 ਰਾਜ ਸਭਾ ਮੈਂਬਰ ਪਾਰਲੀਮੈਂਟ ਕਦੇ ਪੰਜਾਬ ਦੇ ਹੋ ਕੇ ਦਿੱਲੀ 'ਚ ਕਿਉਂ ਨਹੀਂ ਬੋਲਦੇ? ਸਹੀ ਹੈ ਜੀ, ਬਿਲਕੁਲ। ਕਦੇ ਉੱਥੇ ਇਕੱਠੇ ਹੋ ਕੇ ਕਿਉਂ ਨਹੀਂ ਖੜਦੇ ਕਿ ਤੁਸੀਂ ਆਪਸ 'ਚ ਲੜਨਾ ਲੜੋ, ਹੈ ਨਾ? ਉਹ ਸਾਊਥ ਵਾਲੇ ਦੇਖ ਲਓ, ਜਿਹੜੀ ਮਰਜ਼ੀ ਪਾਰਟੀ ਚੁਣ, ਜੇ ਆਪਣੇ ਸੂਬੇ ਦਾ ਮਸਲਾ ਆ ਜਾਵੇ ਨਾਲ ਦੀ ਨਾਲ ਆ ਕੇ ਦਰਾਂ ਮੂਹਰੇ ਬਹਿ ਜਾਂਦੇ ਅਗਲੇ ਉਸ ਮੰਤਰੀ ਦੇ ਕਿ ਅਸੀਂ ਤਾਂ ਬਈ ਸੂਬੇ ਦਾ ਮਸਲਾ। ਤੇ ਸਾਡੇ ਵਾਲੇ ਹੁਣ ਤੁਸੀਂ ਚੁਣ ਹੋ ਕੇ, ਤੁਸੀਂ ਹਲਕੇ ਤੋਂ ਚੁਣ ਹੋਏ, ਹਲਕੇ ਦੇ ਨੁਮਾਇੰਦੇ ਦੇ ਨਾਤੇ, ਤੁਸੀਂ ਪੰਜਾਬ ਚੋਂ ਚੁਣ ਹੋਏ, ਆਪਣੀ ਪਾਰਟੀ ਦੇ ਹਵਾਲੇ ਨਾਲ ਪਾਰਟੀ ਦੇ ਨੁਮਾਇੰਦੇ, ਪਰ ਦਿੱਲੀ ਜਾ ਕੇ ਤੁਸੀਂ ਪੰਜਾਬ ਦੇ ਨੁਮਾਇੰਦੇ ਹੋ। ਸਹੀ ਹੈ। ਸੰਸਦ 'ਚ ਤੁਸੀਂ ਪੰਜਾਬ ਦੇ ਮੈਂਬਰ ਪਾਰਲੀਮੈਂਟ ਹੋ। ਸੋ ਉਸ ਨਾਤੇ ਜੇ ਪੰਜਾਬ ਦੇ ਮਸਲੇ ਤੇ ਉੱਥੇ ਇਕਜੁੱਟ ਹੋ ਜਾਣ, ਮੈਂ ਕੀ ਮਸਲਾ ਦਿੱਲੀ ਵਾਲਾ ਮਸਲਾ ਕੋਈ ਪੰਜਾਬ ਤੱਕ ਆ ਜਾਵੇ। ਕੱਲ ਸਰਬਦਲੀ ਬੈਠਕ ਦੇ ਵਿੱਚ ਪੰਜਾਬ ਦੇ ਸਿਆਸਤਦਾਨਾਂ ਨੇ ਇਹ ਗੱਲ ਦਿਖਾਈ। ਹਾਂ, ਜੇਕਰ ਅਸੀਂ ਬੀਜੇਪੀ ਦੇ ਇਸ ਸਟੈਂਡ ਨੂੰ ਦੇਖੀਏ ਤਾਂ ਮੈਨੂੰ ਇਹਦੇ ਵਿੱਚ ਥੋੜਾ ਅਕਾਲੀ ਕਾਂਗਰਸੀਆਂ ਵਾਲਾ ਝਲਕਾਰਾ ਵੀ ਮਿਲਿਆ। ਠੀਕ ਹੈ ਕਿ ਹੁਣ ਤੱਕ ਉਹ ਕੇਂਦਰ ਦੀ ਸੁਰ 'ਚ ਸੁਰ ਮਿਲਾਉਂਦੇ ਸੀ, ਕੇਂਦਰ ਦੀ ਹਾਂ ਛਾਂ ਮਿਲਾਉਂਦੇ ਸੀ। ਐਕਤੀ ਪਹਿਲੀ ਵਾਰ ਉਹਨਾਂ ਨੇ ਕਾਂਗਰਸੀਆਂ ਤੇ ਅਕਾਲੀਆਂ ਵਾਲਾ ਸਟੈਂਡ ਅਖਤਿਆਰ ਕੀਤਾ ਕਿ ਬਈ ਜਿਹੜੀ ਸੂਬੇ ਦੀ ਰਾਜਨੀਤੀ ਆ ਉਹੋ ਜਿਹਾ ਰੰਗ ਅਪਣਾ ਲਓ। ਜਦੋਂ ਕੇਂਦਰ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਹਰਿਆਣਾ 'ਚ ਹੁੱਡਾ ਸਾਹਿਬ ਮੁੱਖ ਮੰਤਰੀ ਸੀ, ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਤਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਇੱਕੋ ਪਾਰਟੀ ਦੀ ਸਰਕਾਰ ਸੀ, ਤਾਂ ਵੀ ਪਾਣੀਆਂ ਦੇ ਮਸਲੇ ਤੁਸੀਂ ਨਿਬੇੜੇ ਨਹੀਂ ਸਾਡੇ, ਕਿਉਂਕਿ ਤੁਹਾਨੂੰ ਇਹਦੇ ਵਿੱਚੋਂ ਆਪਣੀ ਸਿਆਸਤ ਸੂਬਿਆਂ ਦੀ ਲੱਭਦੀ ਆ। ਜਦੋਂ ਦਿੱਲੀ ਦੇ ਵਿੱਚ ਵਾਜਪਾਈ ਸਾਹਿਬ ਪ੍ਰਧਾਨ ਮੰਤਰੀ ਸੀ, ਹਰਿਆਣਾ ਦੇ ਵਿੱਚ ਨੈਲੋ ਦੇ ਸਾਂਝ ਸੀ, ਇਹਨਾਂ ਨਾਲ ਚੁਟਾਲੇ ਸੀਗੇ, ਤੇ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੀ, ਤਾਂ ਵੀ ਇਹਨਾਂ ਨੇ ਮਸਲੇ ਨਿਬੇੜੇ ਨਹੀਂ। ਤੇ ਪੰਜਾਬ 'ਚ ਖੜ ਕੇ ਅਕਾਲੀ ਕਹਿੰਦੇ ਸੀ ਪਾਣੀ ਦੀ ਬੂੰਦ ਨਹੀਂ ਦਿਆਂਗੇ, ਹਰਿਆਣੇ 'ਚ ਅਨੈਲੋ ਨਾਲ ਜਿਨ੍ਹਾਂ ਨਾਲ ਰਿਸ਼ਤੇਦਾਰੀ ਜਾਰੀਆਂ, ਪਰਿਵਾਰਕ ਰਿਸ਼ਤਾ, ਉਹ ਕਹਿੰਦੇ ਸੀ ਅਸੀਂ ਨੀਲਾ ਪਾਣੀ ਲੈ ਕੇ ਰਵਾਂਗੇ, ਤੇ ਦੋ ਪਾਸੇ ਸਿਆਸਤ ਚੱਲੀ ਜਾਂਦੀ ਸੀ। ਹਰਿਆਣੇ ਵਾਲੇ ਕਾਂਗਰਸੀ ਕਹਿੰਦੇ ਸੀ ਪਾਣੀ ਆ ਤੇ ਸਾਡਾ ਹੱਕ ਆ, ਪੰਜਾਬ ਵਾਲੇ ਕਹਿੰਦੇ ਬੂੰਦ ਨਹੀਂ ਜਾਣ ਦਿਆਂਗੇ, ਤੇ ਬਰਾਬਰ ਰਾਜਨੀਤੀ। ਇਸ ਵਾਰ ਬਿਲਕੁਲ ਬੀਜੇਪੀ ਵੀ ਉਹੋ ਜਿਹਾ ਕੁਝ ਕਰ ਰਹੀ ਹੈ, ਪੰਜਾਬ 'ਚ ਪ੍ਰਦਰਸ਼ਨ ਕਰ ਰਹੀ ਹੈ ਬੀਜੇਪੀ, ਹੈ ਨਾ? ਪੰਜਾਬ ਦੇ ਲੀਡਰ ਇਹਨਾਂ ਦੇ ਪੰਜਾਬ ਦੇ ਹੱਕਾਂ 'ਚ ਖੜ ਰਹੇ ਨੇ, ਤੇ ਹਰਿਆਣੇ ਵਾਲੀ ਬੀਜੇਪੀ ਕਹਿੰਦੀ ਅਸੀਂ ਲੈ ਕੇ ਰਵਾਂਗੇ। ਸੋ ਬਈ ਮੈਂ ਕਹਿੰਦਾ, ਜੇ ਤੁਸੀਂ ਸੱਚੀਓ ਪੰਜਾਬ ਦੈਸ਼ੀ ਬਣਨਾ ਜੀ, ਜਾਖੜ ਸਾਹਿਬ ਤੇ ਉਹਨਾਂ ਦੀ ਟੀਮ ਪੰਜਾਬ ਦੇ ਬਾਕੀ ਲੀਡਰਾਂ ਨੂੰ ਪਹਿਲਾਂ ਜਾ ਕੇ ਮੋਦੀ ਨੂੰ ਮਨਾਵੇ ਨਾ। ਥੋੜੀ ਤਾਂ ਸੁਣਦੇ ਨੇ ਜੀ, ਤੁਹਾਨੂੰ ਤਾਂ ਪ੍ਰਧਾਨ ਤੱਕ ਰੱਖੀ ਬੈਠੇ ਨੇ ਅਸਤੀਫਾ ਦੇਣ ਤੋਂ ਬਾਵਜੂਦ ਵੀ, ਤੁਸੀਂ ਮਨਾ ਲਓ। ਕੱਲ ਸਲਾਹ ਦਿੱਤੀ ਸਰਬਦਲੀ ਬੈਠਕ ਦੇ ਵਿੱਚ ਜਾਖੜ ਹੋਰਾਂ ਨੇ ਕਿ ਆਪਾਂ ਨੂੰ ਇੱਕ ਵਫਦ ਦੇ ਰੂਪ 'ਚ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ, ਤੇ ਉਧਰ ਹਰਿਆਣੇ ਵਾਲੇ ਇਸ ਗੱਲ ਦੀ ਤਿਆਰੀ ਸੀਗੇ ਜੇ ਪ੍ਰਧਾਨ ਮੰਤਰੀ ਕਹਿ ਜਾਵੇ ਫਿਰ ਹੁਕਮ ਮੰਨਣਾ ਹੀ ਪਊਗਾ। ਜੇ ਸਰਬਦਲੀ ਬੈਠਕ 'ਚ ਪ੍ਰਧਾਨ ਮੰਤਰੀ ਇਹਨਾਂ ਨੂੰ ਗਿਆ ਨੂੰ ਸਾਰਿਆਂ ਨੂੰ ਕਹਿ ਦੇਵੇ ਕਿ ਜਾਓ ਭਾਜੋ ਕਰੋ, ਫਿਰ ਕੀ ਕਰਨਗੇ? ਫਿਰ ਜੇ ਅੜਨ ਦੀ ਦਮ ਹੈਗਾ ਫਿਰ ਉੱਥੇ ਅੜੋਗੇ, ਫਿਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਆਓਗੇ, ਫਿਰ ਤਾਂ ਜਾਇਓ ਜੀ। ਜੇ ਤੁਹਾਡੇ 'ਚ ਕ੍ਰਿਸ਼ਨ ਕੁਮਾਰ ਵੰਡ ਦਾ, ਚਰਨਪ੍ਰੀਤ ਸਿੰਘ ਵੰਡ ਦਾ, ਆਕਾਸ਼ਦੀਪ ਸਿੰਘ ਵੰਡ ਦਾ, ਅਮਿਤ ਸੋਹਤਾ ਵੰਡ ਦਾ ਦਮ ਹੈਗਾ, ਫਿਰ ਤਾਂ ਜਾਇਓ। ਜੇ ਨਹੀਂ ਹੈਗਾ ਫਿਰ ਜਾਣ ਦੀ ਲੋੜ ਨਹੀਂ, ਫਿਰ ਨਹੀਂ ਲੋੜ। ਪਰ ਫਿਰ ਵੀ ਮੈਂ ਵਧਾਈ ਦਿੰਦਾ ਕੱਲ ਸਾਰੇ ਦਲਾਂ ਦੇ ਲੀਡਰਾਂ ਨੂੰ, ਸਾਰੀਆਂ ਪਾਰਟੀਆਂ ਨੂੰ, ਪੰਜਾਬ ਦੀ ਸਮੁੱਚੀ ਸਿਆਸੀ ਧਿਰਾਂ ਨੂੰ, ਕਿ ਜਿਨ੍ਹਾਂ ਨੇ ਸ਼ਾਬਾਸ਼ੀ ਆ ਕੱਲ ਘੱਟੋ ਘੱਟ ਇੱਕ ਸਪਸ਼ਟ ਸਟੈਂਡ, ਪੰਜਾਬ ਪੱਖੀ ਸਟੈਂਡ, ਆਪਣੀ ਰਾਜਨੀਤੀ ਨੂੰ ਚਾਹੇ ਧਾਰ ਦੇਣ ਲਈ ਹੋਵੇ ਚਾਹੇ ਨਾ ਹੋਵੇ, ਇਹ ਤੋਂ ਨਹੀਂ ਸਾਨੂੰ ਮਤਲਬ, ਪਰ ਕੱਲ ਇਕਜੁੱਟਤਾ ਦਿਖਾਈ ਹੈ। ਔਰ ਇਕਜੁੱਟਤਾ ਪੰਜਾਬ ਦੇ ਸੁਰਦ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਜੇ ਅੱਜ ਇਹ ਪਾਠ ਪੜ੍ਹ ਲੈਣ ਤਾਂ ਸ਼ਾਇਦ ਪੰਜਾਬ ਦੇ ਕਈ ਮਸਲੇ ਹੱਲ ਹੋ ਜਾਣ। ਜੀ ਬਿਲਕੁਲ, ਇਕਜੁੱਟਤਾ ਦੇਖੋ ਕਈ ਵਾਰੀ ਤੁਸੀਂ ਪ੍ਰਭਾਵ ਦੇਣਾ ਹੁੰਦਾ, ਪਤਾ ਤਾਂ ਆਪਾਂ ਨੂੰ ਵੀ ਹੈ ਵੀ ਇਹਨਾਂ ਨੇ ਫੋਟੋਆਂ ਕਰਾ ਕੇ ਤੇ ਉਸ ਤੋਂ ਬਾਅਦ ਬਿਆਨਾਂ ਤੇ ਵੀ ਚਰਚਾ ਤਾਂ ਹੋ ਰਹੀ ਹੈ ਵੀ ਕਿਹੋ ਜਿਹੇ ਇਹਨਾਂ ਨੇ ਬਿਆਨ ਦਿੱਤੇ ਨੇ। ਨਹੀਂ, ਇਹ ਜਾਖੜ ਨੇ ਬਾਹਰ ਆ ਕੇ ਮੀਡੀਆ 'ਚ ਕਿਹਾ ਨਾ ਫਿਰ ਕਿ ਜੀ ਤਾਲੇ ਲਾਉਣੇ, ਚਾਬੀਆਂ ਪੁਲਿਸ ਨੂੰ ਦੇਣੀਆਂ, ਸ਼ੋਭਦਾ ਨਹੀਂ, ਹੈ ਨਾ? ਤੇ ਹਰਿਆਣਾ ਦਾ ਵੀ ਆ ਜ਼ਬਰਦਸਤੀ ਕਰਨਾ ਹੈ, ਸ਼ੋਭਦਾ ਨਹੀਂ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਰਾਈ ਦਾ ਪਹਾੜ ਬਣਾਇਆ, ਏਡਾ ਵੱਡਾ ਮੁੱਦਾ ਨਹੀਂ ਸੀ। ਮਤਲਬ ਬਿਲਕੁਲ ਮੈਂ ਤਾਂ ਕਹਿੰਦਾ ਰਾਈ ਦਾ ਪਹਾੜ ਸੈਂਟਰ ਨੇ ਬਣਾਇਆ, ਕੇਂਦਰ ਸਰਕਾਰ ਨੇ ਬਣਾਇਆ, ਉਹ ਨਿਬੇੜ ਦਿੰਦੀ 20 ਦਿਨਾਂ ਦਾ ਮਸਲਾ, ਤੇ ਤੁਸੀਂ ਉਹਨੂੰ ਨਿਬੇੜ ਹੀ ਨਹੀਂ ਪਾ ਰਹੇ। ਹੁਣ ਮੈਨੂੰ ਪਤਾ ਲੱਗ ਰਿਹਾ ਕਿ ਹਰਿਆਣਾ ਤਾਂ ਮਤਲਬ ਕਿ ਸੁਪਰੀਮ ਕੋਰਟ ਤੱਕ ਜਾਣ ਦੀ ਤਿਆਰੀ ਕਰ ਰਿਹਾ ਜੀ। ਔਰ ਅੱਜ ਉਹਨਾਂ ਨੇ ਵੀ ਸਰਬਦਲੀ ਬੈਠਕ ਬੁਲਾ ਲਈ ਹੈ। ਤਾਂ ਫਿਰ ਜੇ ਰਾਈ ਦਾ ਪਹਾੜ ਨਹੀਂ ਬਣਾਉਣਾ ਸੀ, ਉਹਨਾਂ ਨੂੰ ਕਹਿੰਦੇ ਕਿ ਠੰਡੇ ਰਹੋ ਭਾਈ। ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਇਸੇ ਹੀ ਵਰਤਾਰੇ ਦੇ ਵਿੱਚ ਇੱਕ ਹੋਰ ਮਾਮਲੇ ਦੀ, ਇੱਕ ਹੋਰ ਪਹਿਲੂ ਦੀ। ਕਹਿੰਦੇ ਪ੍ਰਮੁੱਖ ਸਿਆਸੀ ਦਲਾਂ ਦੇ ਜਿਹੜੇ ਪ੍ਰਧਾਨ ਆ ਉਹ ਸਰਬਦਲੀ ਬੈਠਕ ਦੇ ਵਿੱਚ ਆਏ ਨਹੀਂ, ਗੈਰ ਹਾਜ਼ਰ ਰਹੇ ਆ ਜੀ। ਬਿਲਕੁਲ ਜੀ। ਵੈਸੇ ਤਾਂ
ਸਰਬਦਲੀ ਬੈਠਕ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੱਦੇ ਸੀ ਹੂੰ ਤੇ ਲਗਭਗ ਹਰ ਪਾਰਟੀ ਨੇ ਆਪਣੇ ਨੁਮਾਇੰਦੇ ਭੇਜੇ ਨੇ, ਆਪਣੇ ਲੀਡਰ ਭੇਜੇ ਨੇ। ਮਤਲਬ ਜੇ ਆਪਾਂ ਦੇਖੀਏ ਤਾਂ ਬਕਾਇਦਾ ਤੌਰ ਦੇ ਉੱਤੇ ਜਿਵੇਂ ਕਾਂਗਰਸ ਵੱਲੋਂ 2 ਲੀਡਰ ਆਏ ਸੀਗੇ, ਤ੍ਰਿਪਤਿੰਦਰ ਬਾਜਵਾ ਤੇ ਰਾਣਾ KP ਸਿੰਘ। ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਲੀਡਰ ਆਏ ਸੀ, ਉਹਨਾਂ ਦੇ ਦਲਜੀਤ ਚੀਮਾ ਤੇ ਬਲਵਿੰਦਰ ਸਿੰਘ ਭੂੰਦੜ, ਹੈ ਨਾ। ਇਸੇ ਤਰ੍ਹਾਂ BJP ਜਿਹੜੀ ਵੱਡੀ ਧਿਰਾ ਪੰਜਾਬ ਦੇ ਵਿੱਚ, ਉਹਨਾਂ ਦੀ ਜਿਹੜੀ ਲੀਡਰਸ਼ਿਪ ਆ, ਉਹਨਾਂ ਦੇ ਵੀ 2 ਲੀਡਰ ਆਏ, ਉਹਨਾਂ ਚੋਂ ਮਨੋਜਨ ਕਾਲੀਆ ਤੇ ਸੁਨੀਲ ਜਾਖੜ। ਇਸੇ ਤਰ੍ਹਾਂ ਮਤਲਬ ਕਿ ਖੁਦ ਜਿਹੜੀ ਸੱਤਾਧਾਰੀ ਧਿਰ ਪ੍ਰਮੁੱਖ ਧਿਰ ਨੁਮਾਇੰਦਗੀ ਕਰਦੀ ਆ, ਉਹਨਾਂ ਦੇ ਵੀ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਹਾਜ਼ਰ ਸੀ, ਅਮਨ ਅਰੋੜਾ ਹਾਜ਼ਰ ਸੀ। ਇਸ ਤੋਂ ਇਲਾਵਾ ਬਾਕੀ ਸਾਰੇ ਦਲਾਂ ਦੇ 1-2 ਨੁਮਾਇੰਦੇ ਆਏ। ਹਰ ਪਾਰਟੀ ਨੇ ਆਪਣੀ ਹਾਜ਼ਰੀ ਮੌਜੂਦਗੀ ਪ੍ਰਗਟਾਈ। ਪਰ ਪੰਜਾਬ ਦੀਆਂ ਜਿਹੜੀਆਂ 4 ਸਿਆਸੀ ਧਿਰਾਂ ਪ੍ਰਮੁੱਖ ਕਹਾਉਂਦੀਆਂ ਨੇ ਆਪਣੇ ਆਪ ਨੂੰ, ਹੈ ਨਾ, ਜਿਹਦੇ ਵਿੱਚ ਅਕਾਲੀ ਦਲ ਹੈ, ਜਿਹਦੇ ਚ ਕਾਂਗਰਸ ਹੈ, ਜਿਹਦੇ ਵਿੱਚ ਆਮ ਆਦਮੀ ਪਾਰਟੀ ਹੈ, BJP ਹੈ, ਉਹਨਾਂ ਚੋਂ ਸੱਤਾਧਾਰੀ ਧਿਰ ਦੇ ਨੁਮਾਇੰਦੇ ਨਜ਼ਰ ਆਏ। ਪ੍ਰਧਾਨ ਦੇ ਤੌਰ ਤੇ ਅਮਨ ਅਰੋੜਾ, ਠੀਕ ਹੈ, ਜਾਂ ਮੁੱਖ ਮੰਤਰੀ ਦੇ ਤੌਰ ਤੇ ਭਗਵੰਤ ਮਾਨ, ਹੈ ਨਾ। BJP ਦੇ ਪ੍ਰਧਾਨ ਸੁਨੀਲ ਜਾਖੜ ਜਾਏ ਅਸਤੀਫਾ ਦਿੱਤਾ ਹੈ, ਪਰਵਾਨਾ ਨਹੀਂ ਅਜੇ, ਨਾ ਤਾਂ ਪ੍ਰਧਾਨ ਲੱਗਿਆ ਨਾ ਨਾਲ, ਉਹ ਆ ਗਏ। ਪਰ ਅਕਾਲੀ ਦਲ ਦੇ ਪ੍ਰਧਾਨ, ਜਿਹੜਾ ਅਕਾਲੀ ਦਲ ਪੰਜਾਬ ਦੇ ਹਿੱਤਾਂ ਲਈ ਲੜਨ ਵਾਲਾ ਧਿਰ ਕਹਾਉਂਦੀ ਰਹੀ, ਜਿਹਨੇ ਇਹ ਤੋਂ ਬਾਦਲਾਂ ਦੇ ਪਰਿਵਾਰ ਤੋਂ ਪਹਿਲਾਂ ਕਬਜ਼ਾ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕ ਹਕੂਕਾਂ ਲਈ ਧਰਾਤਲ ਤੇ ਲੜਦੀ ਨਜ਼ਰ ਆਉਂਦੀ ਰਹੀ, ਹੈ ਨਾ। ਮੋਰਚਿਆਂ ਦਾ ਜਿਹਦਾ ਲੰਬਾ ਚੌੜਾ ਇਤਿਹਾਸ ਹੈ, ਅੱਜ ਫਿਰ ਉਸ ਮਸਲੇ ਦੇ ਉੱਤੇ ਉਹਨਾਂ ਨੂੰ ਮੂਹਰੇ ਹੋ ਕੇ ਖੜਨ ਦੀ ਲੋੜ ਸੀ। ਉਹਦੇ ਵਿੱਚੋਂ ਸੁਖਬੀਰ ਬਾਦਲ ਨਦਾਰਦ ਕਿਉਂ? ਤੁਸੀਂ ਪ੍ਰਧਾਨਗੀ ਲੈਣ ਲਈ ਤਾਂ ਮੈਨੇਜਮੈਂਟ ਕਰਦੇ ਹੋ, ਜਦੋਂ ਐਡਾ ਬੜਾ ਮਸਲਾ ਹੈ ਤਾਂ ਕਿਉਂ ਨਹੀਂ ਆਏ? ਇਹ ਚਰਚਾ ਪੰਜਾਬ 'ਚ ਹੋ ਰਹੀ ਹੈ। ਜੀ। ਇਸੇ ਤਰ੍ਹਾਂ ਜਿਹੜੀ ਕਾਂਗਰਸ ਪਾਰਟੀ ਕਹਿੰਦੀ ਨਹੀਂ ਜੀ, ਪੰਜਾਬ ਦਾ ਤਾਂ ਹੇਜ ਸਭ ਤੋਂ ਵੱਧ ਸਾਨੂੰ ਆਉਂਦਾ, ਅਸੀਂ ਉਹ ਸਾਰਾ ਕੁਝ ਕਰਦੇ ਰਹੇ ਹਾਂ, ਆ ਪਾਣੀਆਂ ਦੇ ਫੈਸਲੇ ਵੀ ਅਸੀਂ ਕਰਾਏ, ਆਹ ਕਰਾਏ, ਉਹ ਕਰਾਏ, ਕਿ ਭਾਈ ਆ ਬੀਜ ਵੀ ਤੁਹਾਡੇ ਬੀਜੇ ਵੇ ਨੇ, ਇਹ ਕੰਡੇ ਵੀ ਤੁਸੀਂ ਉਹ ਲਾਏ ਨੇ, ਹੈ ਨਾ। ਉਹਨਾਂ ਨੂੰ ਪਾਣੀ ਬਾਦਲ ਪਰਿਵਾਰ ਵੀ ਦਿੰਦਾ ਰਿਹਾ। ਸੋ ਇਸ ਲਈ ਸਾਰੇ ਤੁਹਾਡੇ ਕੀਤੇ ਕਰਾਏ ਉਹਨੇ। ਸੋ ਉਹ ਕਾਂਗਰਸੀ ਧਿਰਾਂ ਦਾ ਨਾ ਪ੍ਰਧਾਨ ਆ, ਨਾ ਵਿਰੋਧੀ ਧਿਰ ਦਾ ਲੀਡਰ ਹੈ। ਕਿੱਥੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ, ਕਿੱਥੇ ਆ ਪ੍ਰਤਾਪ ਸਿੰਘ ਬਾਜਵਾ? ਅੱਜ ਆ ਕੇ ਗੱਲ ਕਰਦਾ ਨਾ ਮੁੱਖ ਮੰਤਰੀ ਨਾਲ, ਆਉਣਾ ਚਾਹੀਦਾ ਸੀ। ਮੈਂ ਤਾਂ ਕਹਿੰਦਾ ਦੋਨਾਂ ਦਾ ਫਰਜ਼ ਬਣਦਾ ਸੀ। ਇਸ ਤੋਂ ਵੱਡਾ ਮਸਲਾ ਅੱਜ ਦੀ ਤਰੀਕ 'ਚ ਕੀ ਹੋ ਸਕਦਾ ਤੁਹਾਡੇ ਲਈ? ਅੱਜ ਦੀ ਦਿਨਚਾਰੀਆ ਤੁਹਾਡੇ ਲਈ ਹੋਰ ਇਹ ਤੋਂ ਅਹਿਮ ਕੀ ਹੋ ਸਕਦਾ? ਹੁਣ ਕੁਝ ਤਰ੍ਹਾਂ ਕਹਿੰਦੀਆਂ ਕਿ ਸੁਖਬੀਰ ਬਾਦਲ ਹੋਰੀ ਸ਼ਾਇਦ ਇੱਥੇ ਨਹੀਂ ਹੈਗੇ ਜੀ, ਉਹ ਕਿਤੇ ਬਾਹਰ ਅੰਦਰ ਗਏ ਨੇ, ਸਾਡੇ ਕੋਲ ਕੋਈ ਜਾਣਕਾਰੀ ਨਹੀਂ ਕਿ ਕਿੱਥੇ ਗਏ ਨੇ। ਪਰ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਤਾਂ ਇੱਥੇ ਤੋਰੇ ਫਿਰਦੇ ਦੇਖੇ ਨੇ ਅਸੀਂ। ਤੇ ਪੰਜਾਬ ਦੇ ਵਿੱਚੋਂ ਜੇ ਤੁਸੀਂ, ਤਾਂ ਮੈਨੂੰ ਲੱਗਦਾ ਜਿਹੀਆਂ ਤੁਹਾਡੇ ਕੋਲ ਗੱਡੀਆਂ ਤੇ ਊਟਰ ਮਾਰਦੇ ਕਾਫਲੇ ਨੇ ਕਿ 4 ਘੰਟੇ ਤੋਂ ਵੱਧ ਪੰਜਾਬ ਦੇ ਕਿਸੇ ਖੁੰਝੇ ਤੋਂ ਚੰਡੀਗੜ੍ਹ ਆਉਣ ਨੂੰ ਤੁਹਾਨੂੰ ਲੱਗਦਾ ਹੋਵੇ। ਤੇ ਜੇ ਮੁਲਕ 'ਚ ਵੀ ਕਿਤੇ ਹੈਗੇ ਹੋ ਤਾਂ ਵੀ ਤੁਸੀਂ 3-4 ਘੰਟੇ ਦੀ ਫਲਾਈਟ 'ਚ ਜਦੋਂ ਪਹੁੰਚ ਸਕਦੇ ਹੋ। ਚਲੋ ਜੇ ਘੰਟਾ ਵੇਟ ਵੀ ਕਰਨੀ ਪੈਂਦੀ ਹੈ ਏਅਰਪੋਰਟ ਤੇ ਬਾਹਰ ਨਿਕਲਦੇ, ਤਾਂ ਵੀ 4 ਘੰਟੇ ਦਾ ਹੀ ਕੰਮ ਬਣਦਾ ਜੀ। ਤੇ ਕਿੱਥੇ ਨੇ, ਕਿਉਂ ਨਹੀਂ ਆਏ? ਇਹ ਸਵਾਲ ਰਹੂਗਾ। ਹਾਂ, ਕੁਝ ਧਿਰਾਂ ਨੇ ਇਸ ਗੱਲ ਦੇ ਉੱਤੇ ਜ਼ਰੂਰ ਹਵਾਲਾ ਦਿੱਤਾ ਕਿ ਸਾਡੇ ਨੁਮਾਇੰਦੇ ਗਏ ਨੇ, ਅਸੀਂ ਉੱਥੇ ਮੁੱਖ ਤੌਰ ਤੇ ਆਪਣੀ ਹਾਜ਼ਰੀ ਦਰਜ ਕਰਾਈ ਆ, ਆਪਣਾ ਸਮਰਥਨ ਦਰਜ ਕਰਾਇਆ, ਤੇ ਅਚਨਚੇਤ ਰੱਖੀ ਗਈ ਆ ਬੈਠਕ। ਠੀਕ ਹੈ, ਕਿ ਜਦੋਂ ਨੰਗਲ ਮੀਡੀਆ ਨੂੰ ਬੋਲ ਰਹੇ ਸੀ ਤਦ ਹੀ ਜੇ ਮੁੱਖ ਮੰਤਰੀ ਕਹਿੰਦੇ ਕਿ ਸਵੇਰੇ ਹੀ ਹੈ ਜੀ, ਫਿਰ ਬੰਦਾ ਉਸ ਹਿਸਾਬ ਨਾਲ ਕਹਿੰਦੇ ਮੈਨੇਜ ਕਰ ਲੈਂਦਾ। ਸ਼ਾਮ ਨੂੰ ਆ ਕੇ ਚੰਡੀਗੜ੍ਹ ਆ ਕੇ ਆਪਣੀ ਬੈਠਕ ਵਿੱਚ ਕੇਜਰੀਵਾਲ ਬਿਠਾਇਆ। ਮੈਨੂੰ ਨਹੀਂ ਪਤਾ ਕੇਜਰੀਵਾਲ ਕਿਸ ਨਾਤੇ ਬੈਠਦਾ ਇਹਨਾਂ ਦੀ ਬੈਠਕਾਂ ਦੇ ਵਿੱਚ, ਕਿ ਉਹ ਤੋਂ ਬਾਅਦ ਫੈਸਲਾ ਹੁੰਦਾ ਕਿ ਸਵੇਰੇ ਬੁਲਾ ਲਓ ਸਰਬਦਲੀ ਬੈਠਕ। ਔਰ ਰਾਤ ਨੂੰ 11 ਵਜੇ ਤੱਕ ਸਾਰੀਆਂ ਪਾਰਟੀਆਂ ਨੂੰ ਸੁਨੇਹੇ ਲੱਗੇ ਨੇ। ਉਹ ਕਹਿੰਦੇ ਕਿ ਜਾਂ ਤਾਂ ਫਿਰ ਸ਼ਨੀਵਾਰ ਦੀ ਬਜਾਏ ਐਤਵਾਰ ਕਰ ਲੈਂਦੇ ਬੈਠਕ, ਜਾਂ ਸ਼ਨੀਵਾਰ ਸ਼ਾਮ ਨੂੰ 4 ਵਜੇ ਤੋਂ ਬਾਅਦ ਕਰ ਲੈਂਦੇ। ਤੋ ਕਹਿੰਦੇ ਜੀ 4 ਵਜੇ ਤੋਂ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਦਾ ਬੈਠਣਾ ਔਖਾ ਸੀ, ਸੋ ਇਸ ਲਈ ਕਹਿੰਦੇ ਕਿ ਫਿਰ ਤਾਂ ਕਰਕੇ ਸਵੇਰੇ ਹੀ ਬੁਲਾਉਣੀ ਪਈ, ਔਰ ਐਮਰਜੈਂਸੀ 'ਚ ਬੁਲਾਈ। ਕਹਿੰਦੇ ਇਹ ਬੈਠਕ ਕਹਿੰਦੇ ਇਸ ਲਈ ਕਿ ਤੱਤ ਪੜਾਤ 'ਚ ਬੁਲਾਈ ਤੇ ਸ਼ਡਿਊਲ ਬਣੇ ਸੀ। ਮੈਂ ਕਹਿੰਦਾ ਜੋ ਮਰਜ਼ੀ ਸ਼ਡਿਊਲ ਬਣੇ ਸੀ ਤੁਹਾਡੇ, ਇਦੋਂ ਜ਼ਰੂਰੀ ਕੀ ਸੀ? ਪੰਜਾਬ ਦੇ ਇਸ ਮਸਲੇ ਤੋਂ ਬੜਾ ਸ਼ਡਿਊਲ ਰਾਜਨੀਤਿਕ ਪਾਰਟੀ ਲਈ ਕਿਹੜਾ ਹੋ ਸਕਦਾ? ਬਿਲਕੁਲ ਸਹੀ। ਸੋ ਇਸ ਲਈ ਇਹ ਰੜਕੂਗੀ, ਚਾਹੇ ਕੋਈ ਦੇਸ਼ 'ਚ ਹੈ, ਚਾਹੇ ਕੋਈ ਵਿਦੇਸ਼ 'ਚ ਹੈ, ਚਾਹੇ ਕੋਈ ਸੂਬੇ 'ਚ ਹੈ, ਚਾਹੇ ਕੋਈ ਪਿੰਡ 'ਚ ਹੈ, ਜਾਂ ਸ਼ਹਿਰ 'ਚ ਹੈ। ਕਾਂਗਰਸ ਪਾਰਟੀ ਦਾ ਪ੍ਰਧਾਨ ਤੇ ਉਹਨਾਂ ਦਾ ਵਿਰੋਧੀ ਧਿਰ ਦਾ ਲੀਡਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਤੇ ਉਧਰੋਂ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀ ਗੈਰ ਹਾਜ਼ਰੀ ਰੜਕਦੀ ਰਹੂ। ਲੋਕ ਸਵਾਲ ਵੀ ਕਰਨਗੇ ਜੀ, ਲੋਕ ਕਹਿਣਗੇ ਅਹੁਦਿਆਂ ਤੇ ਅਹੁਦੇ ਲੈਣ ਦਾ ਹੀ ਚਾਹ ਤੁਹਾਨੂੰ, ਅਹੁਦਿਆਂ ਦਾ ਹੀ ਇਹ ਹੈ ਕਿ ਫਲਾਣੇ ਮਗਰਾ ਲੱਗ ਜੇ, ਫਲਾਣੇ ਮਗਰਾ ਲੱਗ ਜੇ। ਜਦੋਂ ਉਸ ਅਹੁਦੇ ਨੂੰ ਆਵਾਜ਼ ਵੱਜਦੀ ਹੈ ਫਿਰ ਤੁਸੀਂ ਉੱਥੇ ਭਾਲਾ ਨਹੀਂ ਥਿਆਉਂਦੇ। ਅਗਲੀ ਗੱਲ ਕਰੀਏ ਜਦੋਂ ਹਰਿਆਣੇ ਕੋਲੇ ਤੱਥ ਨਹੀਂ ਸੀ, ਮੀਟਿੰਗ ਚੱਲ ਰਹੀ ਸੀ, ਅਮਿਤ ਸ਼ਾਹ ਦੇ ਵਿਭਾਗ ਦੀ ਬੈਠਕ ਚੱਲ ਰਹੀ ਸੀ, ਪਰ ਕਹਿੰਦੇ ਹਰਿਆਣਾ ਉੱਥੇ ਤੱਥਾਂਹੀਣ ਸੀਗਾ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੇਂਦਰ ਨੇ ਸਿੱਧੀ ਦਖਲ ਦਿੱਤੀ ਸੀ। ਕੇਂਦਰ ਨੇ ਹੁਕਮ ਚਾੜਤਾ ਸੀ BBMP ਰਾਹੀਂ ਕਿ
ਡਾਇਰੈਕਟ ਪਾਣੀ ਰਿਲੀਜ਼ ਕਰੋ ਹਰਿਆਣਾ ਨੂੰ। ਉਹਦੇ ਬਾਵਜੂਦ ਵੀ ਆ 4 ਹੀਰਿਆਂ ਦੀ ਬਦੌਲਤ ਗੱਲ ਸਿਰੇ ਨਹੀਂ ਲੱਗੀ। ਠੀਕ ਹੈ, ਮੁੱਖ ਮੰਤਰੀ ਸਾਹਿਬ ਵੀ ਟਾਈਮ ਤੇ ਗਏ ਸੀ, ਫੋਟੋ ਖਿਚਾਈ, ਪਰ ਫਿਰ ਵੀ ਮੁੱਖ ਮੰਤਰੀ ਦਾ ਸਟੈਂਡ ਵੀ ਸਪਸ਼ਟ ਰਿਹਾ ਕਿ ਉਹ ਵੀ ਇਸ ਮਸਲੇ ਦੇ ਇਸ ਵਾਰ ਝੁਕੇ ਨਹੀਂ, ਹੈ ਨਾ। ਤੇ ਨਹੀਂ ਤਾਂ ਕੇਂਦਰ ਮੂਹਰੇ ਬਹੁਤ ਛੇਤੀ ਲਿਖ ਜਾਂਦੇ ਨੇ ਉਹ, ਪਰ ਇੱਕ ਉਹਨਾਂ ਦਾ ਸਟੈਂਡ ਕਾਬਲੇ ਤਾਰੀਫ ਸੀਗਾ। ਸੋ ਪਰ ਇਹ ਸਭ ਦੇ ਵਰਤਾਰੇ ਦੇ ਵਿੱਚ ਇੱਧਰ ਸਰਬਦਲੀ ਬੈਠਕ ਸੀ ਤੇ ਉੱਧਰ ਗ੍ਰਹਿ ਵਿਭਾਗ ਨੇ ਸੂਬਿਆਂ ਦੇ ਚੀਫ ਸੈਕਟਰੀਆਂ ਨਾਲ ਤੇ ਸੰਬੰਧਿਤ ਜਲ ਸਰੋਤਾਂ ਦੇ ਸੈਕਟਰੀਆਂ ਨਾਲ ਬੈਠਕ ਰੱਖੀ ਜੀ। ਹੁਣ ਪੰਜਾਬ ਵੀ ਉਹਦੇ ਵਿੱਚ ਹੈ, ਹਰਿਆਣਾ ਵੀ ਉਹਦੇ ਵਿੱਚ ਹੈ, ਹਿਮਾਚਲ ਵੀ ਉਹਦੇ ਵਿੱਚ ਹੈ, ਰਾਜਸਥਾਨ ਵੀ ਉਹਦੇ ਵਿੱਚ ਹੈ, ਦਿੱਲੀ ਵੀ ਹੈ। ਉਹ ਸਾਰਿਆਂ ਨੂੰ, ਕੁਝ ਦਿੱਲੀ 'ਚ ਸੀਗੇ ਉਹ ਦਿੱਲੀ 'ਚ ਜੁੜੇ, ਜਿਹੜੇ ਇੱਥੋਂ ਸੀ ਆਨਲਾਈਨ ਜੁੜੇ। ਸਾਡੇ ਉਦੋਂ ਚੀਫ ਸੈਕਟਰੀ ਸਾਹਿਬ ਕਿਤੇ ਹੋਰ ਰਜੇਵੇਂ ਸੀਗੇ, ਸ਼ਾਇਦ ਇਸ ਲਈ ਉਹਨਾਂ ਨੇ ਆਪਣੇ ਸਹਾਇਕ ਸੈਕਟਰੀ ਨੂੰ ਸੇਵਾ ਸੰਭਾਲੀ। ਤੇ ਦੂਏ ਪਾਸੇ ਜਲ ਸਰੋਤ ਦੇ ਮਾਮਲੇ 'ਚ ਓਪਨਿੰਗ ਬੈਟਿੰਗ ਕਰਨ ਦੇ ਲਈ ਕ੍ਰਿਸ਼ਨ ਕੁਮਾਰ ਹਾਜ਼ਰ ਸੀ, ਉਧਰ ਉਹ ਸੀਗੇ। ਤੇ ਫਿਰ ਲੈ ਦੇ ਕੇ ਉੱਥੇ ਰਾਜਸਥਾਨ ਕੋਲ ਤੇ ਦਿੱਲੀ ਕੋਲ, ਹਿਮਾਚਲ ਕੋਲ ਤਾਂ ਬੋਲਣ ਨੂੰ ਕੁਝ ਖਾਸ ਨਹੀਂ ਸੀ। ਮਸਲਾ ਤਾਂ ਸਿੱਧਾ ਪੰਜਾਬ ਤੇ ਹਰਿਆਣੇ ਦਾ ਸੀ ਕਿ ਜੀ ਪੰਜਾਬ ਨੂੰ ਉਹ ਕਹਿ ਰਹੇ ਸੀ ਇਹ ਸਾਨੂੰ ਪਾਣੀ ਨਹੀਂ ਦਿੰਦੇ, ਪੰਜਾਬ ਕਹਿੰਦਾ ਵੀ ਅਸੀਂ ਤਾਂ 4000 ਕਿਊਸੈਕ ਦੇ ਰਹੇ ਹਾਂ ਜੀ ਜੀ। ਉੱਥੇ ਫਿਰ ਜਦੋਂ ਗ੍ਰਹਿ ਵਿਭਾਗ ਦੇ ਜਿਹੜੇ ਚੀਫ ਸਕੱਤਰ ਨੇ, ਉਹਨਾਂ ਦੇ ਗ੍ਰਹਿ ਸਕੱਤਰ ਨੇ ਮੁੱਖ ਗੋਬਿੰਦ ਮੋਹਨ, ਉਹਨਾਂ ਦੀ ਅਗਵਾਈ 'ਚ ਬੈਠਕ ਸੀ। ਉਹਨਾਂ ਨੇ ਪਹਿਲਾਂ ਪੰਜਾਬ ਨੂੰ ਕਿਹਾ ਕਿ ਲਿਆਓ ਜੀ, ਤੁਹਾਡੇ ਕੋਲ ਕਿਹੜੀ ਦਲੀਲ ਹੈ, ਤੁਸੀਂ ਕਿਉਂ ਨਹੀਂ ਪਾਣੀ ਦਿੰਦੇ, ਪਾਣੀ ਨਾ ਦੇਣ ਦੇ ਕਾਰਨ ਦੱਸੋ। ਪੰਜਾਬ ਨੇ ਉੱਥੇ ਫਿਰ ਇੱਕ ਇੱਕ ਕਰਕੇ ਤੱਥ ਰੱਖਿਆ ਜੀ ਕਿ ਆ ਜੀ ਇਹਨਾਂ ਨੂੰ ਇੰਨਾ ਪਾਣੀ ਜਾਣਾ ਹੁੰਦਾ ਤੇ ਮਤਲਬ ਕਿ ਅਸੀਂ ਜੀ ਇਹਨਾਂ ਨੂੰ ਜੇ 9500 ਜਾਂ 8500 ਕਿਊਸੈਕ ਜਿੰਨਾ ਦੇਣਾ ਹੁੰਦਾ, ਉਹਦੇ ਹਿਸਾਬ ਨਾਲ ਇਹ 104% ਤੱਕ ਆਪਣਾ ਪਾਣੀ ਲੈ ਚੁੱਕੇ ਨੇ। ਔਰ ਉਹ ਪਾਣੀ ਇਹਨਾਂ ਨੇ ਜੀ ਮਾਰਚ ਦੀ ਇੰਨੀ ਤਰੀਕ ਤੱਕ ਮੁਕਾ ਲਿਆ ਸੀ, ਜਦੋਂ ਕਿ ਇਹਨਾਂ ਦੀ ਉਸ ਪਾਣੀ ਨੂੰ ਵਰਤਣ ਦੀ ਹੱਦ 20 ਮਈ ਤੱਕ ਹੈ। ਤੇ ਜੇ ਇਹਨਾਂ ਨੇ ਮਾਰਚ 'ਚ ਮੁਕਾ ਲਿਆ ਜੀ, ਉਹ ਤੋਂ ਬਾਅਦ ਤਾਂ ਇਹਨਾਂ ਨੂੰ ਕੋਈ ਵੀ ਪਾਣੀ ਲੈਣ ਦਾ ਹੱਕ ਨਹੀਂ ਗਾ ਇਸ ਡੈਮ ਤੋਂ। ਪਰ ਸਾਨੂੰ ਪਤਾ ਸੀ ਕਿ ਹਰਿਆਣੇ 'ਚ ਲੋਕ ਵੱਸਦੇ ਨੇ ਤੇ ਉਹਨਾਂ ਦੀ ਪਿਆਸ ਬੁਝਾਉਣੀ ਆ, ਤੇ ਪੀਣ ਲਈ ਪਾਣੀ ਦੇਣ ਲਈ ਤਾਂ ਅਸੀਂ ਛਬੀਲਾਂ ਲਾਉਨੇ ਆ, ਤੇ ਇਸ ਲਈ ਅਸੀਂ ਪੀਣ ਦੇ ਪਾਣੀ 'ਚ ਕਿੱਲਤ ਨਹੀਂ ਆਉਣ ਦਿੱਤੀ। ਅਸੀਂ ਇਹਨਾਂ ਦੀ ਜਨਸੰਖਿਆ ਦੇ ਹਿਸਾਬ ਨਾਲ ਅੰਕੜਾ ਇਹਨਾਂ ਦੀ ਜਨਸੰਖਿਆ ਦਾ ਚੱਕੋ ਜੀ, ਜਦੋਂ ਦੂਜਾ ਪੱਖ ਰੱਖਿਆ ਤੇ ਜਨਸੰਖਿਆ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ ਇੱਕ ਦਿਨ 'ਚ ਜਿੰਨਾ ਲੀਟਰ ਪਾਣੀ ਪੀ ਸਕਦਾ, ਉਹਦੇ ਹਿਸਾਬ ਨਾਲ ਗੁਣਾ ਕਰਕੇ ਦੇਖ ਲਓ ਜੀ, ਇਹਨਾਂ ਦਾ ਜਿੰਨਾ ਪਾਣੀ ਬਣਦਾ ਉਹ 1600 ਤੋਂ 1700 ਕਿਊਸੈਕ ਬਣਦਾ ਹਰਿਆਣੇ ਦੀ ਜਨਸੰਖਿਆ ਦੇ ਹਿਸਾਬ ਨਾਲ। ਚਲੋ ਜਿਵੇਂ ਬੀਰਬਲ ਦਾ ਕਹਾਣਾ ਕਿ ਅਕਬਰ ਨੇ ਕਿਹਾ ਵੀ 10 ਆਪਣੇ ਰਾਜ 'ਚ ਕਿੰਨੇ ਕਾਂ ਨੇ, ਕੋਈ ਵੀ ਦੱਸ ਨਹੀਂ ਸਕਿਆ। ਉਹ ਕਹਿੰਦਾ ਜੀ ਇੰਨੇ ਕਾਂ ਨੇ, ਉਹਨੇ ਇੱਕ ਮੋਟੀ ਜਿਹੀ ਫਿਗਰ ਦੱਸਦੀ ਕਿ ਜੀ 10,300 ਕਾਂ ਨੇ। ਉਹ ਕਹਿੰਦਾ ਵੀ ਜੇ ਘੱਟ ਨਿਕਲੇ, ਕਹਿੰਦਾ ਜੀ ਫਿਰ ਕੁਝ ਰਿਸ਼ਤੇਦਾਰੀ 'ਚ ਗਏ ਹੋਣਗੇ, ਜੇ ਵੱਧ ਨਿਕਲੇ ਕਹਿੰਦਾ ਕੁਝ ਰਿਸ਼ਤੇਦਾਰੀ 'ਚ ਆਏ ਹੋਣਗੇ। ਸੋ ਇਸ ਲਈ ਪੰਜਾਬ ਕਹਿੰਦਾ ਵੀ ਇਹਨਾਂ ਦੀ ਜਨਸੰਖਿਆ ਦੇ ਹਿਸਾਬ ਨਾਲ 1600 ਤੋਂ 1700 ਕਿਊਸੈਕ ਪਾਣੀ ਬਣਦਾ ਸੀ। ਪਰ ਸਾਨੂੰ ਇਹ ਵੀ ਪਤਾ ਕਿ ਕੁਝ ਮਹਿਮਾਨ ਵੀ ਆਏ ਹੋਣਗੇ, ਕੁਝ ਵੱਧ ਵੀ ਲੋੜ ਪੈਂਦੀ ਆ, ਤੇ ਡੰਗਰ ਪਸ਼ੂ ਵੀ ਹੈਗਾ, ਜੀਵ ਜੰਤੂ ਵੀ ਹੈਗਾ, ਉਹਨਾਂ ਨੇ ਵੀ ਪਾਣੀ ਪੀਣਾ। ਅਸੀਂ ਉਹਦੇ ਹਿਸਾਬ ਨਾਲ 4000 ਕਿਊਸੈਕ ਦੇ ਰਹੇ ਹਾਂ ਜੀ। ਤੇ ਪੰਜਾਬ ਨੇ ਕੱਲਾ ਕੱਲਾ ਤੱਥ ਉਹਨਾਂ ਦਾ ਮੂਹਰੇ ਰੱਖਤਾ ਕਿ ਇਹਨਾਂ ਨੂੰ ਪਾਣੀ ਇੰਨਾ ਜਾਂਦਾ ਸੀ, ਇੰਨੀ ਤਰੀਕ ਨੂੰ ਮੱਤ ਖਤਮ ਹੋ ਗਈ। ਉਹਦੇ ਬਾਵਜੂਦ ਵੀ ਅਸੀਂ ਇਹਨਾਂ ਦੀ ਮੰਗ ਸੀ ਕਿ ਪੀਣ ਵਾਲਾ ਪਾਣੀ ਸਾਡਾ ਨਾ ਰੋਕਿਆ ਜਾਵੇ। ਅਸੀਂ ਬਿਨਾਂ ਕੁਝ ਕਿਹਾ, ਬਿਨਾਂ ਹਿਲਜੁਲ ਕੀਤਿਆਂ, ਬਿਨਾਂ ਕੋਈ ਨਖਰਾਨੋਰਾ ਦਿਖਾਇਆ, ਆਪਣੇ ਹਿੱਸੇ ਚੋਂ 4000 ਕਿਊਸੈਕ ਇਹਨਾਂ ਨੂੰ ਦਿੰਦੇ ਰਹੇ, ਤੇ ਉਲਟਾ ਸਾਨੂੰ ਬਦਨਾਮ ਕਰ ਰਹੇ ਨੇ ਕਿ ਜੀ ਸਾਡਾ ਤਾਂ ਪਾਣੀ ਰੋਕ ਲਿਆ। ਜਦੋਂ ਕਹਿੰਦੇ ਇਹਨਾਂ ਦੇ ਗ੍ਰਹਿ ਸਕੱਤਰ ਨੇ ਪੁੱਛਿਆ ਕਿ ਲਿਆਓ ਜੀ ਹਰਿਆਣੇ ਵਾਲਿਓ ਕੀ ਤੱਥ ਅੰਕੜੇ ਨੇ, ਤਾਂ ਮੂੰਹ ਜਵਾਨੀ ਬੋਲਣ ਤੋਂ ਇਲਾਵਾ ਇਹਨਾਂ ਕੋਲ ਦਸਤਾਵੇਜ਼ੀ ਕੋਈ ਉੱਥੇ ਤਰਕ ਨਹੀਂ ਸੀ। ਸੋ ਹੁਣ ਚਾਹੇ ਉਹਨਾਂ ਦੇ ਮੰਤਰੀ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਨਹੀਂ ਜੀ ਪੰਜਾਬ ਤਾਂ ਜੀ ਆਪਣੇ ਕੋਟੇ ਚੋਂ ਵੱਧ ਪਾਣੀ ਵਰਤ ਗਿਆ ਜੀ, 22%, ਅਸੀਂ ਤਾਂ 1% ਵੱਧ ਵਰਤਿਆ ਜੀ। ਇਹੀ ਜਿਹੀਆਂ ਗੱਲਾਂ ਮਤਲਬ ਉੱਥੇ ਦਾ ਰੱਖਦੇ ਫਿਰ ਕੱਲ ਤੱਥ। ਜੀ ਬਿਲਕੁਲ ਬਿਲਕੁਲ। ਉੱਥੇ ਹਰਿਆਣਾ ਆਪਣੇ ਤੱਥ ਨਹੀਂ ਰੱਖ ਸਕਿਆ। ਤੇ ਜਦੋਂ ਫਿਰ ਤੁਸੀਂ ਕਈ ਵਾਰ ਗਲਤ ਹੁੰਦਿਆਂ ਵੀ ਇਸ ਗੱਲ ਤੇ ਅੜ ਜਾਂਦੇ ਹੋ ਕਿ ਮੈਂ ਨਹੀਂ ਜੀ ਗੱਲ ਮੰਨਣੀ, ਤੇ ਤਾਂ ਵੀ ਜਿਹੜੀ ਤਕੜੀ, ਕਿਉਂਕਿ ਤੁਹਾਨੂੰ ਇਹ ਤਾਂ ਪਤਾ ਹੁੰਦਾ ਨਾ ਕਿ ਚਾਹੇ ਤੁਹਾਡੇ ਕੋਲ ਤੱਥ ਹੈਗਾ ਜਾਂ ਨਹੀਂ ਹੈਗਾ, ਕੇਂਦਰ ਤਾਂ ਤੁਹਾਡਾ ਰਿਸ਼ਤੇਦਾਰ ਹੈ, ਫਿਰ ਤੁਹਾਨੂੰ ਲੱਗਦਾ ਕਿ ਕੋਈ ਗੱਲ ਨਹੀਂ ਆਪਣਾ ਤਾਂ ਵੀ ਪੁੱਗ ਜੂਗਾ। ਤੇ ਹੁਣ ਅਗਲਿਆਂ ਨੂੰ ਲੱਗਦਾ ਕਿ ਕੇਂਦਰ ਸਾਡਾ ਜੀ ਹੈ, ਰਾਜਸਥਾਨ ਸਾਡੇ ਨਾਲ ਹੈ, ਦਿੱਲੀ ਸਾਡੇ ਨਾਲ ਹੈ, ਹਿਮਾਚਲ ਸਾਈਲੈਂਟ ਹੈ, ਪੰਜਾਬ ਤਾਂ ਇਕੱਲਾ। ਫਿਰ ਉੱਥੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਾਈ ਗਈ ਦੋਵਾਂ ਸੂਬਿਆਂ 'ਚ ਜੀ, ਪੰਜਾਬ ਤੇ ਹਰਿਆਣਾ 'ਚ ਸਮਝੌਤਾ ਕਰਾਉਣ ਦੀ ਕਿ ਕੋਈ ਗੱਲ ਨਹੀਂ ਭਾਈਬੰਦੀ ਤੌਰ ਤੇ। ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਭਾਈਬੰਦੀ ਤੌਰ ਤੇ ਅਸੀਂ 4000 ਦੇ ਰਹੇ ਹਾਂ, ਬਿਨਾਂ ਕਹੇ ਦੇ ਰਹੇ ਹਾਂ। ਸਹੀ ਹੈ। ਤੇ ਜੇ ਢੰਗ ਤਰੀਕੇ ਨਾਲ ਹੁੰਦਾ ਸ਼ਾਇਦ ਇਹਨੂੰ 5000 6000 ਵੀ ਕਰ ਲੈਂਦੇ, ਜੇ ਬੰਦਿਆਂ ਮੰਗ ਆਉਂਦੇ, ਕਿ ਹੁਣ ਨਹੀਂ ਸੀ, ਬਾਹਮ ਰੋੜੇ ਤੋਂ ਨਹੀਂ, ਹੁਣ ਤਾਂ ਇੰਨਾ ਹੀ ਦੇ ਸਕਦੇ ਆ। ਤੇ ਫਿਰ ਕਹਿੰਦੇ ਜੀ ਕੇਂਦਰ ਨੇ ਇੱਕ ਫਾਰਮੂਲਾ ਸੁਝਾਇਆ ਜੀ ਕਿ ਐਂ ਕਰੋ,
ਤੁਸੀਂ ਹਰਿਆਣੇ ਵਾਲੇ ਉਧਾਰ ਮੰਗ ਲਓ ਪੰਜਾਬ ਤੋਂ, ਠੀਕ ਹੈ। ਮਿਹਨਤ ਕਰ ਲਓ। ਬਿਲਕੁਲ ਜੀ, ਦੇਣ ਵਾਲਾ ਵੱਡਾ ਤੇ ਲੈਣ ਵਾਲੇ ਨੂੰ ਤਾਂ ਚੁੱਕਣਾ ਹੀ ਪੈਂਦਾ। ਆਪਾਂ ਉਹ ਕਹਿੰਦੇ ਆ ਅਕਸਰ, ਹੈ ਨਾ, ਆਪਣਾ ਸਿਸਟਮ ਬਣਿਆ। ਤੇ ਉਹ ਕਹਿੰਦੇ ਵੀ ਹਰਿਆਣੇ ਨੂੰ ਕਿਹਾ ਗਿਆ ਕਿ ਤੁਸੀਂ ਇਹਨਾਂ ਦੀ ਮਿਹਨਤ ਕਰ ਲਓ ਤੇ ਜੀ ਸਾਨੂੰ ਪਾਣੀ ਉਧਾਰ ਦੇ ਦਿਓ, 21 ਮਈ ਤੋਂ ਸਾਡਾ ਦੁਬਾਰਾ ਪਾਣੀ ਪੂਰਾ ਖੁੱਲ ਜਾਣਾ, ਹੈ ਨਾ, ਉਸ ਤੋਂ ਬਾਅਦ ਤੁਹਾਨੂੰ ਜਦੋਂ ਲੋੜ ਹੋਊਗੀ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਿਓ, ਆਪਾਂ ਏਦਾਂ ਕਰ ਲਿਓ। ਮੈਨੂੰ ਹੁਣ ਇਸ ਗੱਲ ਦਾ ਫਿਕਰ ਆ ਕਿ ਜਦੋਂ ਕਹਿੰਦੇ ਕਿ ਇਹ ਫੈਸਲੇ ਹੋਏ ਪੰਜਾਬ ਤੇ ਹਰਿਆਣਾ ਦੇ ਪਾਣੀਆਂ ਵੰਡ ਦੇ, ਤੇ ਕਹਿੰਦੇ ਜੀ ਕੇਂਦਰ ਨੇ ਫੈਸਲੇ ਕਰਤੇ, ਵਿੱਚ ਸਾਡੇ ਲੀਡਰ ਬਿਠਾ ਕੇ ਕਿਹਾ ਲਓ ਵੀ ਇਹਨੂੰ ਪਾਣੀ ਇੰਨਾ, ਇਹਨੂੰ ਪਾਣੀ ਇੰਨਾ, ਤੇ ਉੱਥੇ ਗੱਲ ਆਈ ਕਿ ਜੀ ਇਹਦੀ ਰਾਇਲਟੀ, ਕਹਿੰਦੇ ਕੋਈ ਗੱਲ ਨਹੀਂ, ਰਾਇਲਟੀ ਲਈ ਅਗਲੀ ਬੈਠਕ ਕਰ ਲਾਂਗੇ। ਅੱਛਾ। ਤੇ ਉਹ ਮੁੜ ਕੇ ਅੱਜ ਤੱਕ ਅਗਲੀ ਬੈਠਕ ਨਹੀਂ ਹੋਈ, ਰਾਇਲਟੀ ਦੇਣ ਦੀ ਗੱਲ ਹੀ ਨਹੀਂ ਹੋਈ। ਇਸ ਲਈ ਮੈਂ ਕਹਿੰਦਾ ਕਿ ਵਿਧਾਨ ਸਭਾ ਦੇ ਸੈਸ਼ਨ 'ਚ ਇਹ ਵੀ ਫੈਸਲਾ ਹੋ ਜਾਣਾ ਚਾਹੀਦਾ ਹੁੰਦਾ, ਬਿਲਕੁਲ ਫੈਸਲਾ ਕਰਕੇ ਇਕੱਠੇ ਹੋ ਕੇ ਜਾਣ ਰਾਜਪਾਲ ਕੋਲ, ਕਿਹਾ ਬੈਠੇ ਆ ਕਰ ਦਸਤਖਤ ਸਾਰੀ ਸਿਆਸਤ ਦਾ। ਇਸ ਤਰ੍ਹਾਂ ਦਾ ਤਰੀਕਾ ਮੈਨੂੰ ਡਰ ਲੱਗਦਾ ਕਿਤੇ ਕਿ ਨਾ ਹੋਵੇ ਕਿ ਅੱਜ ਕੇਂਦਰ ਦੇ ਕਹੇ ਤੇ ਦੇ ਦਿਓ ਜੀ ਉਧਾਰ ਪਾਣੀ, ਤੇ ਉਹ ਕਹਿਣ ਜੀ ਫਿਰ ਇਹ ਮੋੜਨਾ ਕਦ, ਕੋਈ ਗੱਲ ਨਹੀਂ, ਇਹਦਾ ਫੈਸਲਾ ਆਪਾਂ ਅਗਲੀ ਬੈਠਕ 'ਚ ਕਰਨਾ, ਤੇ ਅਗਲੀ ਬੈਠਕ ਕਦੇ ਹੋਵੇ ਹੀ ਨਾ। ਸਹੀ ਗੱਲ। ਇਸ ਲਈ ਇਹ ਤਰੀਕੇ ਦੇ ਉੱਤੇ ਵੀ ਢੰਗ ਤਰੀਕੇ ਨਾਲ ਗੱਲ ਕਰਨ ਦੀ ਲੋੜ ਹੈ ਕਿ ਕੀ ਅਸੀਂ ਇਸ ਮੌਕੇ ਜਦੋਂ ਸਾਡੇ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੋਵੇ, ਉਹ ਵੀ ਮੋਦੀ ਨੇ ਵੋਟਾਂ ਬਟੋਰਨੀਆਂ, ਭਰਾਵਾ ਚੌਲ ਦੇ ਕੇ ਲੋਕਾਂ ਨੂੰ, ਅਸੀਂ ਥੋੜਾ ਬਟੋਰਨੀਆਂ। ਸੋ ਸਭ ਨੂੰ ਪਤਾ ਕਿ ਉਹਨਾਂ ਦੇ ਨਾਲ ਤੁਸੀਂ ਉਹ ਵੋਟਾਂ ਇਕੱਠੀਆਂ ਕਰਦੇ ਹੋ। ਸੋ ਇਹ ਉਸ ਲੋੜ ਦੇ ਵਿੱਚ ਪਹਿਲਾਂ ਆਪਣੀ ਲੋੜ ਵੀ ਦੇਖਣੀ। ਉਹ ਡੈਮਾਂ 'ਚ ਇਸ ਸਮੇਂ ਪਿਛਲੇ ਸਾਲਾਂ ਨਾਲੋਂ ਪਾਣੀ ਘੱਟ ਹੈ। ਬਿਲਕੁਲ, ਆਪੇ ਵੀ ਚਰਚਾ ਕੀਤੀ ਸੀ। ਇਹ ਵੀ ਪਹਿਲੂ ਬਹੁਤ ਵਾਚਣਯੋਗ ਹੈ ਕਿ ਉਸ ਸਥਿਤੀ 'ਚ ਵੀ ਹੈਗਾ। ਪਰ ਕੁੱਲ ਮਿਲਾ ਕੇ ਗ੍ਰਹਿ ਵਿਭਾਗ ਵੱਲੋਂ ਬਾਂਹ ਮਰੋਣ ਦੇ ਬਾਵਜੂਦ ਵੀ, ਹੈ ਨਾ, BBMB ਵੱਲੋਂ ਧਮਕਾਉਣ ਦੇ ਬਾਵਜੂਦ ਵੀ, ਹੈ ਨਾ, ਕੇਂਦਰ ਵੱਲੋਂ ਸਿੱਧੇ ਰੂਪ ਦੇ ਵਿੱਚ ਧਮਕਾਉਣ ਦੇ ਬਾਵਜੂਦ ਵੀ, ਪੰਜਾਬ ਦੇ ਸਿਆਸਤਦਾਨ ਵੀ ਤੇ ਪੰਜਾਬ ਦੇ ਅਫਸਰਸ਼ਾਹੀ ਵੀ ਜਿਵੇਂ ਅੜੇ ਨੇ, ਵਧਾਈ ਦੇ ਪਾਤਰ ਜੀ। ਬਿਲਕੁਲ ਬਿਲਕੁਲ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ, ਜਿਵੇਂ ਅੜੇ ਨੇ ਉਹ ਵਧਾਈ ਦੇ ਪਾਤਰ ਨੇ। ਤੇ ਜੇ ਇਹ ਤਾਂ ਗੱਲ ਆਪਾਂ ਕੱਲ ਵੀ ਕੀਤੀ ਸੀ ਸ਼ਰਮਾ ਜੀ, ਵੀ ਸਰਕਾਰਾਂ ਕੋਈ ਗੁੰਡਿਆਂ ਵਾਂਗੂ ਜਾਂ ਮਵਾਲੀਆਂ ਵਾਂਗੂ ਥੋੜ੍ਹਾ ਟਰੀਟ ਕਰਦੀਆਂ ਹੁੰਦੀਆਂ ਜਾਂ ਬਿਹੇਵ ਕਰਦੀਆਂ, ਉਹਨੇ ਦਸਤਾਵੇਜ਼ੀ ਤੌਰ ਤੇ ਪੇਸ਼ ਕਰਨਾ। ਹਾਂਜੀ ਬਿਲਕੁਲ, ਉਹਨਾਂ ਨੇ ਟੇਬਲ ਟਾਕ ਤੇ ਗੱਲ, ਉਹ 'ਚ ਸਾਡਾ ਪੱਖ ਬਹੁਤ ਭਾਰੂ ਜੀ। ਤੇ ਜਾਂਦੇ ਗੱਲ ਕਰੀਏ ਇੱਕ ਪੰਥਕ ਮਾਮਲੇ ਦੀ, ਜਥੇਦਾਰ ਗੜਗੱਜ ਸਾਹਿਬ ਦੀ ਜਿਹੜੀ ਖਾਸ ਬੈਠਕ ਹੋਈ ਹੈ ਜੀ, ਇਹਦੇ ਪਿੱਛੇ ਕੀ ਰਾਜ਼? ਬਿਲਕੁਲ, ਜਥੇਦਾਰ ਗਿਆਨੀ ਮਤਲਬ ਕੁਲਦੀਪ ਸਿੰਘ ਗੜਗੱਜ ਸਾਹਿਬ ਉਹਨਾਂ ਨੇ ਬਕਾਇਦਾ ਬੈਠਕ ਸੱਦੀ ਸੀ। ਹਾਂਜੀ, ਜੋ ਫਿਲਮਾਂਕਣ ਹੋ ਰਹੇ ਨੇ ਸਿੱਖ ਇਤਿਹਾਸ ਦੇ, ਸਿੱਖ ਸੂਰਬੀਰਾਂ ਦੇ, ਹੈ ਨਾ, ਉਸ ਨੂੰ ਲੈ ਕੇ ਜੋ ਫਿਲਮਾਂ ਬਣ ਰਹੀਆਂ ਨੇ, ਉਹਨੂੰ ਲੈ ਕੇ ਕੁਝ ਇਤਰਾਜ਼ ਜਿਹੜੇ ਇਕੱਠੇ ਹੋ ਰਹੇ ਸੀ, ਉਹਨਾਂ ਦੇ ਹਵਾਲੇ ਉਹਨਾਂ ਨੇ ਇੱਕ ਬੈਠਕ ਸੱਦੀ ਸੀ ਜੀ। ਉਸ ਬੈਠਕ 'ਚ ਉਹਨਾਂ ਨੇ 50 ਦੇ ਕਰੀਬ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਸੀ, ਤੇ ਉਹ ਉੱਥੇ 125-150 ਦੇ ਕਰੀਬ ਇਕੱਤਰਤਾ ਹੋ ਗਈ, ਵੱਧ ਹੋਈ, ਕਿਉਂਕਿ ਫਿਲਮਾਂ ਦੇ ਖੇਤਰ ਨਾਲ ਸੰਬੰਧਿਤ ਵੀ ਕੁਝ ਧਿਰਾਂ ਆਈਆਂ, ਨਿਹੰਗ ਜਥੇਬੰਦੀਆਂ ਦੇ ਨੁਮਾਇੰਦੇ ਵੀ ਆਏ, ਕੁਝ ਬੁੱਧੀਜੀਵੀ, ਕੁਝ ਸੂਝਵਾਨ ਸ਼ਖਸੀਅਤਾਂ ਵੀ ਪਹੁੰਚੀਆਂ, ਕੁਝ ਨਾਮਵਰ ਹਸਤੀਆਂ ਗਈਆਂ ਵੀ ਨਹੀਂ ਹੈਗੀਆਂ, ਕਿਨਾਰਾ ਵੀ ਕਰ ਗਈਆਂ। ਤੇ ਉਸ ਬੈਠਕ ਦੇ ਵਿੱਚ ਇਸ ਨੁਕਤੇ ਤੇ ਚਰਚਾ ਹੋਈ ਕਿ ਜਿਹੜੇ ਸਿਧਾਂਤ ਪਹਿਲਾਂ ਤੋਂ ਬਣੇ ਹੋਏ ਨੇ ਫਿਲਮਾਂ ਨੂੰ ਲੈ ਕੇ, ਹਾਂਜੀ, ਹੈ ਨਾ, ਸਿੱਖ ਇਤਿਹਾਸ ਨੂੰ ਦਿਖਾਉਣ ਨੂੰ ਲੈ ਕੇ, ਗੁਰੂ ਸਾਹਿਬਾਨ ਨੂੰ ਲੈ ਕੇ, ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੇ ਫਿਲਮਾਂਕਣ ਕਰਨਾ ਉਹਨੂੰ ਲੈ ਕੇ, ਸੋ ਜਿਹੜੇ ਮਤੇ ਪੜਾਅ ਦਰ ਪੜਾਅ ਪੈਂਦੇ ਤੁਰੇ ਆ ਰਹੇ ਨੇ, ਉਹ ਤੋਂ ਅਗਾਂਹ ਹੀ ਵਧਿਆ ਜਾ ਸਕਦਾ, ਪਿਛਾਂਹ ਨੂੰ ਨਹੀਂ ਜਾਇਆ ਜਾ ਸਕਦਾ। ਤੋਂ 1934 ਤੋਂ ਲੈ ਕੇ 1938 ਤੋਂ ਹੁੰਦਿਆਂ ਹੋਇਆਂ ਲਾਸਟ ਮਤਾ ਇਸ ਪਹਿਲੂ ਤੇ 2022 ਚ ਪਿਆ। ਠੀਕ ਹੈ ਜੀ। ਸੋ ਉਹ ਮਤਿਆਂ ਦੇ ਵਿੱਚ ਕਹਿੰਦੇ ਕੁਝ ਵਾਧਾ ਕੀਤਾ ਜਾ ਸਕਦਾ, ਇਹ ਨਹੀਂ ਕਿ ਹੁਣ ਉਹਦੇ ਵਿੱਚੋਂ ਕੋਈ ਛੂਟ ਦੇ ਦਈਏ। ਤੋ ਇਸ ਮਸਲੇ ਤੇ ਲਗਭਗ ਕਹਿੰਦੇ ਇੱਕ ਰਾਏ ਬਣੀ, ਇੱਕ ਸਹਿਮਤੀ ਬਣੀ, ਤੇ ਇਸ ਦੇ ਆਧਾਰ ਦੇ ਉੱਤੇ ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਇਹ ਗੱਲ ਤੋਂ ਜਾਣੂ ਕਰਾਇਆ ਕਿ ਜਿਹੜੇ ਮਤੇ ਪਏ ਨੇ ਅਸੀਂ ਸਾਰੇ ਉਹਨਾਂ ਤੇ ਸਹਿਮਤ ਹਾਂ, ਇਹਨਾਂ 'ਚ ਕੋਈ ਵਾਧਾ ਕਰਨਾ ਹੋਊਗਾ, ਇਹ 'ਚ ਕੋਈ ਨਵੀਂ ਦਰੁਸਤੀ ਕਰਨੀ ਹੋਊਗੀ, ਕੁਝ ਹੋਰ ਐਡ ਆਨ ਕਰਨਾ ਹੋਊਗਾ, ਉਹਦੇ ਲਈ ਅਸੀਂ ਫੇਰ ਸਿਰ ਜੋੜ ਕੇ ਬੈਠਾਂਗੇ ਦੁਬਾਰਾ। ਅੱਜ ਵਿਚਾਰਾਂ ਲੈ ਲਈਆਂ ਸਾਰਿਆਂ ਦੀਆਂ, ਸਾਰਿਆਂ ਦੀ ਰਾਈ ਆ ਗਈ ਆ, ਉਹ ਤੋਂ ਬਾਅਦ ਕੋਈ 5 ਮੈਂਬਰੀ ਕਮੇਟੀ ਬਣੂਗੀ। ਪਰ ਉਹ ਕਹਿੰਦੇ ਕਿ ਇੰਨਾ ਸਪਸ਼ਟ ਹੈ ਕਿ ਗੁਰੂ ਸਾਹਿਬ ਦਾ ਕੋਈ ਵੀ ਉਹਨਾਂ ਦਾ ਸਵਾਂਗ ਨਹੀਂ ਕਰ ਸਕਦਾ, ਕੋਈ ਵੀ ਉਹਨਾਂ ਦਾ ਰੂਪ ਧਾਰ ਕੇ ਕੋਈ ਫਿਲਮਾਂਕਣ ਨਹੀਂ ਕਰ ਸਕਦਾ, ਗੁਰੂ ਸਾਹਿਬ ਦੇ ਪਰਿਵਾਰਾਂ ਦਾ ਰੂਪ ਵੀ ਨਹੀਂ ਧਾਰਿਆ ਜਾ ਸਕਦਾ। ਇਹ ਤੋਂ ਬਾਅਦ ਉਹ ਕਹਿੰਦੇ ਕਿ ਸ਼ਹੀਦ ਯੋਧਿਆਂ ਦਾ, ਚਾਹੇ ਉਹ 40 ਮੁਕਤੇ ਨੇ, ਚਾਹੇ ਹੋਰ ਸਾਡੇ ਸ਼ਹੀਦ ਨੇ ਜਿਹੜੇ, ਜਾਂ ਸਿੱਖ ਯੋਧੇ ਨੇ, ਉਹਨਾਂ ਦੇ ਰੂਪ ਧਾਰਨ ਲੱਗੇ ਵੀ ਸਾਨੂੰ ਵਿਚਾਰ ਕਰਨਾ ਪਊਗਾ, ਇਹ ਵੀ ਨਹੀਂ ਕਹਿੰਦੇ ਠੀਕ ਹੈਗਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਝੂਠੀਆਂ ਲਾਵਾਂ, ਇਹੋ ਜਿਹਾ ਫਿਲਮਾਂਕਣ, ਇਹ ਨਹੀਂ ਹੋਣਾ ਚਾਹੀਦਾ। ਸੋ ਇਸ ਮਸਲੇ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ। ਇਸ ਬੈਠਕ ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਲਿਆਰੇ 'ਚ ਬੁਲਾਇਆ ਗਿਆ ਤਾਂ ਉੱਥੇ ਫਿਲਮਾਂ ਨਾਲ ਸੰਬੰਧਿਤ ਕਈ ਧਿਰਾਂ ਗਈਆਂ ਸੀ, ਪਰ ਉੱਥੇ ਬੋਲਣ ਦਾ ਮੌਕਾ ਸਮੁੱਚੇ ਰੂਪ ਦੇ ਵਿੱਚ ਸਿਰਫ ਜਿਹੜੇ ਸਿੱਖ ਸਰੂਪ 'ਚ ਪੂਰੇ ਨੇ ਉਹਨਾਂ ਨੂੰ ਹੀ ਦਿੱਤਾ ਗਿਆ। ਦੂਸਰਿਆਂ ਨੂੰ ਉੱਥੇ ਉਹ ਕਹਿੰਦੇ ਲਿਖਤੀ ਰੂਪ 'ਚ ਆਪਣੀ ਗੱਲ ਰਾਏ ਦੇ ਜੋ, ਹੈਨਾ,
ਕਿ ਪਰ ਤੁਸੀਂ ਇੱਥੇ ਅਕਾਲ ਤਖਤ ਸਾਹਿਬ ਦੇ ਗਲਿਆਰੇ ਦੇ ਵਿੱਚ ਇਸ ਤਰ੍ਹਾਂ ਸ਼ੋਭਦਾ ਨਹੀਂਗਾ, ਸੋ ਉਹਨਾਂ ਨੂੰ ਮਾਈਕ ਨਹੀਂ ਦਿੱਤੇ ਗਏ। ਫਿਰ ਉਹ ਤੋਂ ਬਾਅਦ ਹੁਣ ਅਗਲੀ ਬੈਠਕ ਦੇ ਉੱਤੇ ਕਹਿੰਦੇ ਗੱਲ ਜਾਊਗੀ ਕਿ ਉਹ ਬੈਠਕ 'ਚ ਕੁਝ ਨੁਕਤੇ ਨਿਕਲੇ ਆਉਣਗੇ, 5 ਮੈਂਬਰੀ ਕਮੇਟੀ ਬਣਾ ਲਾਂਗੇ, ਫਿਰ SGPC ਨੂੰ ਕੰਮ ਸੌਂਪ ਲਾਂਗੇ। ਅਸਲ 'ਚ ਜਥੇਦਾਰ ਸਾਹਿਬਾਨ ਜਿਹੜਾ ਕੰਮ ਕਰ ਰਹੇ ਨੇ, ਕੰਮ SGPC ਦੇ ਅਧਿਕਾਰ ਖੇਤਰ ਦੇ। ਕੁਝ ਧਿਰਾਂ ਕਹਿੰਦੀਆਂ ਕਿ ਜਥੇਦਾਰ ਸਾਹਿਬ ਬਾ ਕਮਾਲ ਕਰ ਰਹੇ ਨੇ, ਉਹ ਕਦੇ ਕਿਸੇ ਨੂੰ ਦਸਤਾਰ ਬੰਨ੍ਹਦੇ ਨਜ਼ਰ ਆਉਂਦੇ, ਕਦੇ ਕਿਸੇ ਨੂੰ ਸਮਝਾਉਂਦੇ ਨਜ਼ਰ ਆਉਂਦੇ ਨੇ, ਕਦੇ ਉਹ ਇਹੀ ਜਿਹੀਆਂ ਰੀਲਾਂ ਪਾਉਂਦੇ ਨੇ, ਕਦੇ ਕੁਝ ਸੁਨੇਹਾ ਦਿੰਦੇ ਨੇ। ਉਹ ਕਹਿੰਦੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਉਹ ਕਹਿੰਦੇ ਬਿਲਕੁਲ ਕਿ ਸਿੰਘ ਸਾਹਿਬਾਨ ਦੀ ਇਹ ਭੂਮਿਕਾ ਬਹੁਤ ਬਿਹਤਰ ਆ, ਪਰ ਉਹ ਕਹਿੰਦੇ ਕਿ ਉਹਨਾਂ ਨੂੰ ਇਸ ਤਰ੍ਹਾਂ ਮਤਲਬ ਕਿ ਰੀਲ ਕਲਚਰ ਨੂੰ ਪ੍ਰਮੋਟ ਕਰਨ ਦੀ ਬਜਾਏ ਹੈ ਨਾ, ਉਹਨਾਂ ਨੂੰ ਵੱਡੇ ਕੈਨਵਸ ਤੇ ਕੰਮ ਕਰਨ ਦੀ ਲੋੜ ਆ। ਉਹ ਸਮੁੱਚੇ ਸਿੱਖ ਜਗਤ ਦੇ ਜਥੇਦਾਰ ਬਣ ਕੇ ਆਏ ਨੇ ਤੇ ਉਹ SGPC ਤੋਂ ਇਹ ਕੰਮ ਲੈਣ ਤੇ ਉਹ ਦਿਖੇ ਕਿ ਇਹ ਕੰਮ ਜਥੇਦਾਰ ਸਾਹਿਬਾਨ ਦੀ ਦੇਖ ਰੇਖ, ਉਹਨਾਂ ਦੀ ਅਗਵਾਈ ਹੇਠ ਦਿਸ਼ਾ ਨਿਰਦੇਸ਼ ਛੋਟਿਆ, ਪਰ ਏਦਾਂ ਨਾ ਪੇਸ਼ ਕਰਨ ਕਿ ਜਿਵੇਂ SGPC ਦੇ ਬਰਾਬਰ ਇਕਰਾਮੀ SGPC ਖੋਲੀ ਹੋਵੇ। ਇਹ ਵੀ ਚਰਚਾ ਪੰਥਕ ਧਿਰਾਂ 'ਚ ਵਾਜਬ ਤਰੀਕੇ ਨਾਲ ਚੱਲ ਰਹੀ ਹੈ। ਜੀ ਜੀ। ਹੁਣ ਜਿਹੜੀ ਕੱਲ ਵਾਲੀ ਬੈਠਕ ਸੀ, ਉਸ ਬੈਠਕ ਦੇ ਵਿੱਚ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਹੀਂ ਗਏ ਜੀ। ਉਹ ਕੱਲ ਵਕਤ ਦੇ ਨਾਲ ਉਹਨਾਂ ਨੇ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਰੱਖੀ ਹੋਈ ਸੀ, ਕਿਉਂਕਿ ਸਰਕਾਰ ਉਹਨਾਂ ਨਾਲ ਵਧੀਕੀ ਧੱਕਾ ਜਿਵੇਂ ਕਰਦੀ ਆ ਰਹੀ ਹੈ ਕਿ ਫਾਂਸੀ ਦਾ ਫੈਸਲਾ ਕਰਕੇ ਉਹਨਾਂ ਨੂੰ ਜਿਵੇਂ ਇੰਨੇ ਸਾਲਾਂ ਤੋਂ ਚੱਕੀਆਂ 'ਚ ਰੱਖਿਆ ਹੋਇਆ, ਨਾ ਫਾਂਸੀ ਹੋ ਰਹੀ ਹੈ ਤੇ ਨਾ ਮਾਫੀ ਹੋ ਰਹੀ ਹੈ। ਉਹ ਕਹਿੰਦੇ ਵੀ ਮੈਨੂੰ ਇੱਕ ਪਾਸੇ ਦਾ ਲਾਓ, ਤਾਂ ਸਿੱਧਾ ਸਪਸ਼ਟ ਕਹਿ ਰਹੇ ਨੇ ਸਹੀ ਸਹੀ ਕਿ ਦੋ ਸਜ਼ਾਵਾਂ ਇਕੱਠੀਆਂ ਕਿਵੇਂ ਇੱਕ ਮਸਲੇ ਤੇ ਇਹ ਸਾਰੀ ਪ੍ਰਕਿਰਿਆ ਦੇ ਸੰਬੰਧ ਦੇ ਵਿੱਚ ਅਗਾਂਹ ਕਿਵੇਂ ਵਧਣਾ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਕੱਲ ਗਏ ਹੋਏ ਸੀ, ਸੋ ਇਸ ਲਈ ਉਹ ਵੈਸੇ ਵੀ ਉਹ ਜਥੇਦਾਰ ਸਾਹਿਬ ਨਾਲ ਜਿੱਦਣ ਦੇ ਲੱਗੇ ਨੇ, ਕੁਲਦੀਪ ਸਿੰਘ ਗੜਗਾਜੋ ਹੋਰੀ, ਉਦੋਂ ਦੇ ਉਹਨਾਂ ਨਾਲ ਰਾਬਤਾ ਨਹੀਂ ਕੀਤਾ। ਇੱਕ ਦੋ ਜਨਤਕ ਸਮਾਗਮਾਂ 'ਚ ਫਤਿਆਂ ਦੀ ਸਾਂਝ ਹੋਈ ਹੈ, ਮਿਲੇ ਨੇ, ਪਰ ਉਵੇਂ ਨਹੀਂ ਆਪਸ 'ਚ ਬੈਠ ਕੇ ਵੀ ਚਰਚਾ ਹੋਈ। ਸੋ ਇਹਦਾ ਮਤਲਬ ਦੋਵੇਂ ਤਰ੍ਹਾਂ ਦਾ ਆਪਸ 'ਚ ਪਾੜਾ ਹੈ। ਪਰ ਜਥੇਦਾਰ ਕੁਲਦੀਪ ਸਿੰਘ ਗੜਗਾਜੋ ਹੋਰੀ ਅਜੇ ਤੱਕ ਕਹਿੰਦੇ ਪੂਰੀ ਮਾਨਤਾ ਨਹੀਂ ਹਾਸਲ ਕਰ ਸਕੇ ਪੰਥਕ ਸਫਾ ਦੇ ਵਿੱਚ। ਉਹ ਮਾਨਤਾ ਹਾਸਲ ਕਰਨ ਦੇ ਲਈ ਕੋਈ ਨਾ ਕੋਈ ਰਾਹ ਕੱਢ ਰਹੇ ਨੇ। ਉਹਨਾਂ 'ਚੋਂ ਕਹਿੰਦੇ ਇੱਕ ਰਾਹ ਇਹ ਵੀ ਹੈ ਕਿ ਜਿੰਨੀਆਂ ਸਿੱਖ ਸੰਸਥਾਵਾਂ, ਜਿੰਨੇ ਸਿੱਖ ਸੰਗਠਨ, ਜਿੰਨੀਆਂ ਸੰਪਰਦਾਵਾਂ, ਜਿੰਨੀਆਂ ਜਥੇਬੰਦੀਆਂ ਸਿੱਖ ਧਿਰਾਂ ਨਾਲ ਸੰਬੰਧਿਤ, ਉਹ ਜਿਹੜੀਆਂ ਧਿਰਾਂ ਜਥੇਦਾਰ ਸਾਹਿਬ ਨੂੰ ਪ੍ਰਵਾਨ ਨਹੀਂ ਕਰ ਰਹੀਆਂ, ਉਹਨਾਂ 'ਚੋਂ ਬਹੁ ਗਿਣਤੀ ਉਹ ਵੀ ਨੇ ਜਿਹੜੀਆਂ ਇਹ ਫਿਲਮਾਂਕਣ ਦੇ ਵਿਰੋਧ 'ਚ ਨੇ, ਇਹ ਫਿਲਮਾਂ ਦੇ ਇਸ ਤਰ੍ਹਾਂ ਦੇ ਬਣਾਉਣ ਦੇ ਵਿਰੋਧ 'ਚ ਨੇ। ਸੋ ਕਹਿੰਦੇ ਇਸ ਲਈ ਕਿ ਇਹ ਨੁਕਤਾ ਅਪਣਾ ਕੇ ਉਹਨਾਂ ਧਿਰਾਂ ਦੇ ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਹੈ ਜਥੇਦਾਰ ਸਾਹਿਬ ਦੀ, ਕਿ ਦੇਖੋ ਮੈਂ ਵੀ ਤਾਂ ਫਿਲਮਾਂ ਦੇ ਵਿਰੋਧ 'ਚ ਹਾਂ, ਮੈਂ ਤੁਹਾਡੇ ਵਾਲੇ ਨੁਕਤੇ ਤੇ ਖੜਾ। ਕਹਿੰਦੇ ਇਸ ਲਈ ਉਹਨੂੰ ਨੇੜੇ ਲਿਆਉਣ ਦੀ ਕੁਝ ਧਿਰਾਂ ਇਹਦੇ ਵਿੱਚ ਇਹ ਵੀ ਦੇਖ ਰਹੀਆਂ ਨੇ। ਜੀ ਜੀ ਜੀ। ਪਰ ਕੁਝ ਸਿਰਤ ਧਿਰਾਂ ਜਿਹੜੀਆਂ ਨਾ ਮੀਡੀਆ 'ਚ ਬੋਲਦੀਆਂ ਨੇ, ਨਾ ਅਖਬਾਰਾਂ 'ਚ ਲਿਖਦੀਆਂ ਨੇ, ਪਰ ਘਰੇ ਬੈਠ ਕੇ ਕਰੀ ਜਾਂਦੀਆਂ ਨੇ ਕਿ ਸਾਨੂੰ ਕੁਛ ਨਾ ਕੁਛ ਦੁਬਾਰਾ ਅਜੋਕੇ ਦੌਰ ਦੇ ਹਵਾਲੇ ਨਾਲ ਸੋਚਣ ਦੀ ਲੋੜ ਹੈ ਕਿ ਸਾਡੇ ਜਵਾਕ ਜਿਹੜੇ ਚਾਈਨੀਜ਼ ਕਾਰਟੂਨ ਦੇਖ ਕੇ ਬੱਚੇ ਉਹੋ ਜਿਹੇ ਹੋਈ ਜਾਂਦੇ ਨੇ, ਉਹਨਾਂ ਮੂਹਰੇ ਜੇ ਅਸੀਂ ਆਪਣਾ ਇਤਿਹਾਸ ਇਸ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਕਿਵੇਂ ਰੱਖ ਸਕਦੇ ਹਾਂ, ਉਹਦਾ ਤਰੀਕਾ ਕਿਹੜਾ ਹੋਣਾ ਸਕਦਾ। ਉਹਦਾ ਮਤਲਬ ਇਹ ਨਹੀਂਗਾ ਕਿ ਗੁਰੂ ਸਾਹਿਬ ਦਾ ਰੂਪ ਹੀ ਧਾਰਨਾ ਜੀ ਜੀ, ਪਰ ਉਸ ਨੂੰ ਕੋਈ ਸਹੀ ਤਰੀਕਾਕਾਰ ਰਾਹ ਵੀ ਦਿੱਤਾ ਜਾਵੇ। ਬੰਦ ਕਰਨ ਵਾਲੇ ਤਾਂ ਫੈਸਲੇ ਜਿਹੜੇ ਲੈਣੇ ਉਹ ਤਾਂ ਵਾਜਬ ਹੈ ਲਾਓ, ਪਰ ਦਿਖਾਉਣਾ ਕੀ ਹੈ ਇਹਦਾ ਵੀ ਕੋਈ ਨਿਯਮ ਘੜੋ ਜੀ, ਤਾਂ ਕਿ ਬੱਚੇ ਉਦੋਂ ਪ੍ਰਭਾਵਿਤ ਹੋ ਕੇ ਉਸ ਚੀਜ਼ ਨਾਲ ਜੁੜਨ। ਸੋ ਇਹ ਵੀ ਚਰਚਾ ਹੈਗੀ ਆ, ਪਰ ਉਹ ਚਰਚਾ ਉਨੀ ਤਾਕਤ ਨਾਲ ਜੇ ਸਾਹਮਣੇ ਨਹੀਂ ਆ ਰਹੀ। ਇਸ ਲਈ ਆਉਂਦੇ ਦਿਨਾਂ ਦੇ ਵਿੱਚ ਇਹ ਰੋਕ ਵਾਲੇ ਮਸਲੇ ਦੇ ਉੱਤੇ ਫਿਰ ਕੋਈ ਮੰਥਨ ਹੋਊਗਾ ਜੀ। ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਐਸੇ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।